ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 23 ਫਰਵਰੀ 2018 12 ਫੱਗਣ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਰੋਜ਼ਾਨਾ ਦੀ ਤਰ੍ਹਾਂ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ। ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ ਜੀ। ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਕੁਝ ਦੱਸਣਾ ਚਾਹੁੰਦੇ ਹਾਂ, ਉਹਨਾਂ ਨਾਲ ਆਪਣੇ ਵਿਚਾਰ ਸਾਂਝੇ, ਜਿਸ ਤਰ੍ਹਾਂ ਕਿ ਤੁਸੀਂ ਜਸਟਨ ਟਰੂਡੋ ਜੋ ਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ, ਜਿਹੜੇ ਕਿ ਅੱਜ ਕੱਲ੍ਹ ਭਾਰਤ ਵਿੱਚ ਵਿਜ਼ਿਟ ਕਰ ਰਹੇ ਨੇ, ਉਹਨਾਂ ਉੱਪਰ ਤਾਂ ਅਸੀਂ ਬਹੁਤ ਸਾਰੇ ਸੈਗਮੈਂਟ ਕੀਤੇ ਜਿਨ੍ਹਾਂ ਉੱਪਰ ਤੁਸੀਂ ਆਪਣੇ ਵਿਚਾਰ ਦਿੱਤੇ। ਸਾਡੇ ਦਰਸ਼ਕਾਂ ਵੱਲੋਂ ਇਹਨਾਂ ਨੂੰ ਭਾਰੀ ਹੁੰਗਾਰਾ ਮਿਲਿਆ। ਜਿਸ ਤਰ੍ਹਾਂ ਕਿ ਕੱਲ ਆਪਾਂ ਸੈਗਮੈਂਟ ਕੀਤਾ ਸੀ ਉਸ ਤੇ ਵਿਊਜ਼ ਆਏ ਨੇ 17.6K ਐਂਡ ਕਮੈਂਟਸ ਨੇ 132 ਐਂਡ ਸ਼ੇਅਰਸ ਨੇ 298 ਐਂਡ ਜਿਹੜਾ ਕੱਲ 9 ਤੋਂ 10 ਵਜੇ ਦਾ ਜਿਹੜਾ ਇੰਟਰਵਿਊ ਸੀ ਜਿਹੜਾ ਕਿ ਮਨਵੀਰ ਸਿੰਘ ਜੀ ਨੇ ਕੀਤਾ ਸੀ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਨਾਲ, ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਸੀ ਉਸ ਸੈਗਮੈਂਟ ਨੂੰ ਵੀ, ਉਸ ਐਪੀਸੋਡ ਨੂੰ ਵੀ ਕਾਫੀ ਵੱਡਾ ਹੁੰਗਾਰਾ ਮਿਲਿਆ। ਉਸ ਦੇ ਵੀ ਸਾਡੇ ਕੋਲ ਆਏ ਨੇ 24.8K ਐਂਡ ਕਮੈਂਟਸ ਨੇ 257 ਐਂਡ ਸ਼ੇਅਰ ਨੇ 421 ਐਂਡ ਵਨ ਥਿੰਗ ਮੋਰ, ਅਸੀਂ ਆਪਣੇ ਦਰਸ਼ਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਜੋ ਜਨਮ ਦਿਨ ਸੀ ਜਿਹੜਾ ਕਿ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਵਿੱਚ ਮਨਾਇਆ ਗਿਆ ਸੀ, ਉਸ ਦਾ ਆਪਾਂ ਟੈਲੀਕਾਸਟ ਕਰਨਾ ਹੈਗਾ ਹੈ ਕੱਲ ਸੈਟਰਡੇ 8 ਤੋਂ ਲੈ ਕੇ 11:30 ਵਜੇ ਤੱਕ। ਅਸੀਂ ਚਾਹਾਂਗੇ ਕਿ ਸਾਡੇ ਦਰਸ਼ਕ ਇਸ ਨੂੰ ਜ਼ਰੂਰ ਦੇਖਣ। ਜੀ ਡਾਕਟਰ ਸਾਹਿਬ, ਹੁਣ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਜੋ ਪਹਿਲਾ ਇਸ਼ੂ ਹੈ ਉਸ ਉੱਪਰ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਅੱਜ ਤਾਂ ਪਹਿਲਾ ਹੋਏ, ਦੂਸਰਾ ਹੋਏ, ਤੀਸਰਾ ਹੋਏ, ਗੱਲ ਤਾਂ ਅੱਜ ਕੱਲ ਜਸਟਨ ਸਿੰਘ ਟਰੂਡੋ ਦੀ 4 ਚਫੇਰੇ ਹੋ ਰਹੀ ਹੈ ਜੀ। ਉਹ ਭਾਵੇਂ 2-2.5 ਮਿੰਟ ਦੀਆਂ ਸਾਰੀਆਂ ਸੋਸ਼ਲ ਨੈਟਵਰਕਿੰਗਸ ਦੇ ਉੱਤੇ, ਭੰਗੜਾ ਬੀਟਸ ਦੇ ਉੱਤੇ ਐਂਟਰ ਕਰਨਾ ਹੋਏ ਜੀ, ਤੇ ਜਦੋਂ ਹੁਣ ਉਹ ਹਰ ਬੀਟ ਦੇ ਨਾਲ ਉਹਦਾ ਕਦਮ ਉੱਠਦਾ ਹੈ ਤੇ ਸਾਡੇ ਮਨ 'ਚ ਚਾਅ ਹੁੰਦਾ ਹੈ ਤੇ ਦੁਸ਼ਮਣ ਜਿਸ ਨੂੰ ਪਿਛਲੇ 1 ਹਫ਼ਤੇ ਤੋਂ ਲਕਵਾ ਮਾਰਿਆ ਹੋਇਆ ਹੈ ਸਾਰੇ ਮੇਨ ਸਟ੍ਰੀਮ ਮੀਡੀਆ ਨੂੰ, ਉਹਨਾਂ ਦੇ ਸਾਰੇ ਪਾਲਿਸੀ ਮੇਕਰਸ ਨੂੰ, ਔਰ ਇਰਰਿਸਪੈਕਟਿਵ ਆਫ, ਇੱਕ ਹੁੰਦਾ ਹੈ ਵੀ ਗਵਰਨਮੈਂਟ ਕੀ ਕਰਦੀ ਹੈ ਤੇ ਜੋ ਕੁਝ ਗਵਰਨਮੈਂਟ ਕਰਦੀ ਹੈ ਆਪੋਜੀਸ਼ਨ ਉਹਦੇ ਕਿਸੇ ਨਾ ਕਿਸੇ ਐਕਸ਼ਨ ਨੂੰ ਅਪੋਜ਼ ਕਰਦੀ ਹੈ ਜੀ। ਲੇਕਿਨ ਇਸ ਮਾਮਲੇ 'ਚ ਜਿਵੇਂ ਸਾਰਾ ਹਿੰਦੂਤਵਾ ਵਾਲੇ ਹੀ ਨਹੀਂ, ਕਾਂਗਰਸ, ਕਮਿਊਨਿਸਟ ਸਣੇ ਕੇਜਰੀਵਾਲ ਦੇ ਸਾਰੇ ਇਨ ਸੋਲੀਡੈਰਿਟੀ ਖੜੇ ਨੇ ਸਿੱਖਾਂ ਦੇ ਵਿਰੋਧ 'ਚ। ਇਹ ਜਸਟਿਨ ਟਰੂਡੋ ਦਾ ਵਿਰੋਧ ਨਹੀਂ ਹੈ, ਕੈਨੇਡੀਅਨ ਪ੍ਰੀਮੀਅਮ ਦਾ ਵਿਰੋਧ ਨਹੀਂ ਹੈ, ਇਹ ਲੜਾਈ 30 ਮਿਲੀਅਨ ਸਿੱਖ ਨੇਸ਼ਨ ਦੇ ਖਿਲਾਫ ਹੈ। ਔਰ ਮੈਂ ਸਮਝਦਾ ਹਾਂ ਵੀ ਸਾਡੇ 'ਚ ਜਿਹੜੇ ਨੌਨ ਕਮਿਟਲ ਨੇ ਖਾਲਿਸਤਾਨ ਦੇ ਮੁੱਦੇ ਤੇ, ਜਾਂ ਮੋਡਰੇਟ ਬਣ ਜਾਂਦੇ ਨੇ, ਜਾਂ ਅੰਦਰ ਬੈਠੇ ਡਰਾਇੰਗ ਰੂਮਸ ਦੇ ਵਿੱਚ ਤਾਂ ਜਿਹੜਾ ਹੈ ਉਹ ਘੂਰੀ ਵੱਟ ਰਹੇ ਹੁੰਦੇ ਨੇ, ਪਰ ਉਹ ਫੇਸਬੁੱਕ ਤੇ ਵੀ ਕਮੈਂਟ ਲਿਖਣਾ ਸਮਝਦੇ ਨੇ ਵੀ ਸਾਡੀ ਪਛਾਣ ਆਇਆ, ਬਾਹਰ ਤਾਂ ਬਿਲਕੁਲ ਮੂੰਹ ਨਹੀਂ ਖੋਲਦੇ। ਸੋ ਉਹਨਾਂ ਨੂੰ ਇਹ ਜ਼ਰੂਰ ਰਿਅਲਾਈਜ਼ ਹੋ ਜਾਣਾ ਚਾਹੀਦਾ ਹੈ ਕਿ ਸਾਡੀ ਲੜਾਈ ਕਿਸ ਦੁਸ਼ਮਣ ਨਾਲ ਹੈ ਔਰ ਕਿਵੇਂ ਉਹਨਾਂ ਨੇ ਸਮੁੱਚੀ ਸਿੱਖ ਕੌਮ ਨੂੰ, ਜੋ ਕੁਛ ਉਹ ਭਾਰਤ ਦੇ ਵਿੱਚ ਕਰਦੇ ਰਹੇ 1980ਵਿਆਂ 'ਚ, ਕਿਵੇਂ ਉਹਨਾਂ ਦੇ ਮੀਡੀਆ ਨੇ ਲੋਕਲ ਲੈਵਲ ਦੇ ਉੱਤੇ ਨੈਗੇਸ਼ਨ ਕੀਤੀ ਜੀ। ਅੱਜ ਇੰਟਰਨੈਸ਼ਨਲ ਮੀਡੀਆ ਵੀ, ਉਹ ਗਲੋਬ ਐਂਡ ਮੇਲ ਹੋਏ, ਉਹ ਵਾਸ਼ਿੰਗਟਨ ਪੋਸਟ ਹੋਏ, ਉਹ ਕੈਨੇਡੀਅਨ ਪ੍ਰੈਸ ਹੋਏ, ਜਾਂ ਈਵਨ ਜਿਹੜੀ ਕੈਨੇਡਾ ਦੇ ਆਫੀਸ਼ੀਅਲ ਚੈਨਲ ਨੇ, ਹਰ ਥਾਂ ਤੇ ਉਹਨਾਂ ਨੇ ਬੰਦੇ ਫਿੱਟ ਕੀਤੇ ਹੋਏ ਨੇ। ਔਰ 4 ਚਫੇਰੇ ਨੈਗੇਸ਼ਨ ਜਿਵੇਂ ਜਸਟਿਨ ਟਰੂਡੋ ਦੀ, ਔਰ ਉਹਨਾਂ ਦੇ ਥੱਲੇ ਜਦੋਂ ਤੁਸੀਂ ਕਾਮੈਂਟ ਦੇਖਦੇ ਹੋ ਔਰ ਉਹੀ ਲੋਕ ਕਿਸ ਕਿਸਮ ਦੀਆਂ ਲਿਖਤਾਂ ਫਿਰ ਲਿਖਦੇ ਨੇ, ਇਹਦੇ ਤੋਂ ਇਹ ਅੰਦਾਜ਼ਾ ਲਾਣਾ ਔਖਾ ਨਹੀਂ ਹੈ ਕਿ ਇਹਨਾਂ ਨੂੰ, ਔਰ ਮੈਂ ਅੱਜ ਹੀ ਮੇਰੀ 2 ਬਹੁਤ ਜਿਨ੍ਹਾਂ ਨੂੰ ਮੈਂ ਇੱਕ ਸਿਆਣੇ ਤਬਸਰਾ ਕਰਨ ਵਾਲੇ ਵੀਰ ਸਮਝਦਾ, ਉਹਨਾਂ ਨੂੰ ਮੈਂ ਵੈਸੇ ਹੀ ਕਾਲ ਕੀਤਾ। ਮੈਂ ਪਹਿਲੇ ਨੂੰ ਪੁੱਛਿਆ, ਮੈਂ ਕਿਹਾ ਜੀ ਇਹ ਜੋ ਸਭ ਮੋਦੀ ਔਰ ਇਹ ਸਰਕਾਰ ਔਰ ਮੀਡੀਆ ਤੇ ਦੂਜਾ ਕਰ ਰਿਹਾ ਹੈ, ਇਹਦਾ ਤੁਸੀਂ ਕੀ ਕਾਰਨ ਸਮਝਦੇ ਹੋ ਜੀ? ਉਹ ਕਹਿੰਦੇ ਜੀ ਸਿੱਖਾਂ ਦੀ ਚੜ੍ਹਤ
ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਜੀ। ਤੇ ਮੈਂ ਕਿਹਾ ਜੀ ਇਸ ਤੋਂ ਵਧੀਆ ਕੋਈ ਵਨ ਲਾਈਨਰ ਨਹੀਂ ਹੋ ਸਕਦਾ। ਤੇ ਇੱਕ ਵੀਰ ਕੈਲੀਫੋਰਨੀਆ ਨੇ, ਸੈਨ ਫਰਾਂਸਿਸਕੋ, ਤੇ ਉਹਨਾਂ ਨੂੰ ਮੈਂ ਕਿਹਾ ਵੀ ਇਹ ਕੀ ਹੈ? ਕਹਿੰਦਾ ਜੀ ਇਹ ਤੋਂ ਵਧੀਆ ਕੰਮ ਕੀ ਹੋ ਸਕਦਾ ਵੀ ਜਿੰਨਾ ਪ੍ਰਚਾਰ ਇਹਨਾਂ ਨੇ ਸਾਡਾ ਕਰ ਦਿੱਤਾ ਹੈ ਵੀ ਇਹ ਹੁਣ ਤੱਕ ਕਹਿੰਦੇ ਰਹੇ ਨੇ ਐਵੇਂ ਮੁੱਠੀ ਭਰ ਨੇ, ਕੋਈ ਹੈ ਨਹੀਂ। ਤੇ ਕਹਿੰਦੇ ਵੀ ਜੇ ਦੋ ਪ੍ਰਾਈਮ ਮਿਨਿਸਟਰ ਦੋ ਮੁਲਕਾਂ ਦੇ ਮਿਲਦੇ ਨੇ ਤੇ ਉੱਥੇ ਇਸ਼ੂ ਹੀ ਖਾਲਿਸਤਾਨ ਡਿਸਕਸ ਹੋ ਰਿਹਾ, ਕਹਿੰਦਾ ਫਿਰ ਮੁੱਠੀ ਭਰ ਤਾਂ ਨਾ ਹੋਇਆ, ਇਹਦਾ ਮਤਲਬ ਵੀ ਸਾਡਾ ਇਸ਼ੂ ਇੰਟਰਨੈਸ਼ਨਲ ਹੈ। ਸੋ ਮੈਂ ਸਮਝਦਾ ਵੀ ਇਹ ਦੋਨੋਂ ਹੀ ਜਿਹੜੇ ਪਰਸਪੈਕਟਿਵ ਇੰਪੋਰਟੈਂਟ ਨੇ ਇਹ ਸਮਝਣ ਦੇ ਲਈ ਕਿ ਵੀ ਕਿਸ ਕਿਸਮ ਦਾ ਵਿਹਾਰ ਇਹਨਾਂ ਦਾ ਹੈ। ਔਰ ਇੱਕ ਗੱਲ ਮੈਂ ਜ਼ਰੂਰ ਆਪਣੇ ਦਰਸ਼ਕਾਂ ਨੂੰ ਕਹਾਂਗਾ, ਅਸੀਂ ਬਹੁਤ ਵਾਰ ਦੇਖਦੇ ਹਾਂ ਕਿ ਜਦੋਂ ਸਾਡਾ ਪਹਿਲਾ ਸੈਗਮੈਂਟ ਚੱਲ ਰਿਹਾ ਹੁੰਦਾ ਤੇ ਹੰਡਰਡਸ ਹੁੰਦੇ ਨੇ ਫੇਸਬੁੱਕ ਦੇ ਉੱਤੇ ਦੇਖ ਰਹੇ, ਔਰ ਦੂਸਰੇ, ਔਰ ਜਦੋਂ ਤੱਕ ਸੈਕਿੰਡ ਤੱਕ ਪਹੁੰਚਦਾ ਹੈ ਉਹਨਾਂ ਚੋਂ ਕਾਫੀ ਸਮਝਦੇ ਨੇ ਵੀ ਬਹੁਤ ਇੰਪੋਰਟੈਂਟ ਹੈ। ਇਵੇਂ ਨਹੀਂ ਹੈ, ਬਹੁਤ ਵਾਰੀ ਇਸ਼ੂ ਇੰਨੇ ਹੁੰਦੇ ਨੇ ਕਿ ਵੀ ਉਹਨਾਂ ਨੂੰ ਅਸੀਂ ਡਿਵਾਈਡ ਕਰ ਲੈਂਦੇ। ਸੋ ਇਹ ਉਹਨਾਂ ਦੇ ਵੀ ਇੰਟਰਸਟ ਹੋਏਗਾ, ਜਿਵੇਂ ਅੱਜ ਤਿੰਨੋਂ ਹੀ ਇਸ਼ੂ ਡਿਫਰੈਂਟ ਪਰਸਪੈਕਟਿਵਸ ਤੋਂ ਜਸਟਿਨ ਟਰੂਡੋ ਦੀ ਵਿਜ਼ਿਟ ਨਾਲ ਹੀ ਸੰਬੰਧਿਤ ਨੇ, ਕਿਉਂਕਿ ਇੱਕ ਸੈਗਮੈਂਟ 'ਚ ਅਸੀਂ 20-25 ਮੈਕਸਿਮਮ 30 ਮਿੰਟ 'ਚ ਕਵਰ ਕਰਨਾ ਚਾਹੁੰਦੇ ਹੁੰਦੇ। ਤੇ ਇਸ ਦੇ ਨਾਲ ਜਿਹੜਾ ਹੈ ਉਹਨਾਂ ਨੇ ਜੇ ਟੋਟਲ ਪਿਕਚਰ ਲੈਣੀ ਹੈ ਤੇ ਫਿਰ ਉਹ ਜਿਹੜਾ ਵਿੱਚ ਬ੍ਰੇਕ ਟਾਈਮ ਹੁੰਦਾ ਉਸ ਤੋਂ ਬਾਅਦ ਵੀ ਪ੍ਰੋਗਰਾਮ ਨਾਲ ਬਣੇ ਰਹਿਣ। ਅੱਜ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਦੇਖ ਰਿਹਾ ਸੀ ਕਿ ਵੀ ਇਹਨਾਂ ਦੀਆਂ ਫਾਊਂਡੇਸ਼ਨਸ ਜੜ੍ਹਾਂ ਕਿਉਂ ਹਿੱਲ ਗਈਆਂ। ਸਿਰਫ 5-6 ਦਿਨ ਦੇ ਲਈ ਪ੍ਰਾਈਮ ਮਿਨਿਸਟਰ ਉੱਥੇ ਗਿਆ, ਉਹਦੇ ਚੋਂ ਵੀ 1 ਘੰਟਾ ਉਹ ਸਿਰਫ ਦਰਬਾਰ ਸਾਹਿਬ ਆਇਆ, ਔਰ ਇਹਨਾਂ ਦਾ ਕੀ ਰਵੱਈਆ ਸੀ ਬਾਕੀ ਭਾਰਤ 'ਚ ਔਰ ਸਿੱਖ ਕੌਮ ਨੇ ਜੋ ਜਿਵੇਂ ਵੈਲਕਮ ਕੀਤਾ, ਪਰ ਇਹ ਐਸਾ ਕੀ ਹੈ ਜਿਹਨੇ ਇਹਨਾਂ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਤੇ ਮੇਰੀਆਂ ਔਰ ਇਹੀ ਹਾਲ ਅਸੀਂ ਜਦੋਂ ਲੈਂਗੁਏਜ ਦੇ ਹਵਾਲੇ ਨਾਲ ਦੇਖਦੇ, ਜਿਵੇਂ 21 ਫਰਵਰੀ ਨੂੰ ਅਸੀਂ ਗੱਲ ਕੀਤੀ, ਮਦਰ ਲੈਂਗੁਏਜ ਡੇ ਸੀ ਇੰਟਰਨੈਸ਼ਨਲ, ਪੰਜਾਬੀ ਜ਼ਬਾਨ ਨੂੰ ਕਿਵੇਂ ਵਿਰੋਧ ਕਰਦੇ ਰਹੇ, ਔਰ ਈਵਨ ਪੰਜਾਬੀ ਜ਼ਬਾਨ ਆਧਾਰਿਤ ਸੂਬਾ ਬਣਾਉਣ ਲਈ ਸਾਨੂੰ 16-17 ਸਾਲ ਮੋਰਚੇ ਲਾਉਣੇ ਪਏ, 57,000 ਸਿੱਖ ਜੇਲ੍ਹਾਂ 'ਚ ਗਏ, ਦਰਜਨਾਂ ਸ਼ਹੀਦ ਹੋਏ। ਔਰ ਮੈਂ ਦੇਖ ਰਿਹਾ ਇੱਕ ਕੁਰਦਿਸ਼ ਰਾਈਟਰ ਹੋਏ ਨੇ ਮੂਸਾ ਐਂਟਰ, ਉਹਨਾਂ ਦੀ ਬਾਅਦ 'ਚ ਬੜੀ ਟ੍ਰੈਜਿਕ ਡੈਥ ਹੋਈ। ਉਹਨਾਂ ਦੀ ਇੱਕ ਕੋਟ ਹੈ ਕਿ ਇਫ ਮਾਈ ਮਦਰ ਟੰਗ ਇਜ਼ ਸ਼ੇਕਿੰਗ ਦਾ ਫਾਊਂਡੇਸ਼ਨਸ ਆਫ ਯੂਰ ਸਟੇਟ, it probably means that you built your state on my land। ਕਿ ਜੇ ਮੇਰੀ ਮਾਂ ਬੋਲੀ ਤੁਹਾਡੀ ਸਟੇਟ ਦੀਆਂ ਜੜ੍ਹਾਂ ਹਿਲਾ ਰਹੀ ਹੈ, ਇਹਦਾ ਮਤਲਬ ਹੈ ਕਿ ਤੁਸੀਂ ਆਪਣੀ ਸਟੇਟ, it probably means that you built your state on my land, ਕਿ ਤੁਸੀਂ ਆਪਣੀ ਸਟੇਟ ਮੇਰੀ ਜ਼ਮੀਨ ਤੇ ਬਣਾਈ। ਹੁਣ ਜ਼ਾਹਰ ਹੈ ਕਿ ਵੀ ਜੇ ਜਸਟ ਇੱਕ ਕੈਨੇਡੀਅਨ ਪ੍ਰੀਮੀਅਰ ਜਿਹਦੇ ਨਾਲ 4 ਸਿੱਖ ਮਿਨਿਸਟਰ ਨੇ, ਕੋਈ MP ਨੇ 1 ਦਰਜਨ, ਉਹਨਾਂ ਨੇ ਇੰਡੀਅਨ ਸਟੇਟ ਦੀਆਂ ਜੜ੍ਹਾਂ ਹਿਲਾਈਆਂ ਹੋਈਆਂ, ਜਾਂ ਕੈਨੇਡਾ ਦੇ 2 ਨਗਰ ਕੀਰਤਨ ਜਿਹੜੇ ਨੇ, ਇੱਕ ਟੋਰਾਂਟੋ ਇੱਕ ਸਰੀ 'ਚ ਹੁੰਦਾ, ਸਾਰਬਾਦ ਹੁੰਦਾ, ਸ਼ਹੀਦਾਂ ਤੋਂ ਸੰਤ ਭਿੰਡਰਾਂ ਵਾਲਿਆਂ ਤੋਂ ਜਿਉਂਦੇ ਜੀ ਤਾਂ ਹਕੂਮਤ ਜਾਂ ਇੰਦਰਾ ਗਾਂਧੀ ਕੰਬਦੀ ਸੀ, ਉਹਨਾਂ ਦੀ ਫੋਟੋ ਤੋਂ ਵੀ ਕੰਬੀ ਜਾਂਦੀ। 13,000 ਮੀਲ ਤੋਂ ਇਹਨਾਂ ਦੀਆਂ ਜੜ੍ਹਾਂ ਹਿਲ ਰਹੀਆਂ ਤੇ ਫਿਰ ਕਿਸ ਕਿਸਮ ਦਾ ਇਹ ਇਹਨਾਂ ਦਾ ਨਿਜ਼ਾਮ ਹੈ, ਕਿਸ ਕਿਸਮ ਦਾ ਇਹਨਾਂ ਦਾ ਸਿਸਟਮ ਹੈ। ਔਰ ਇਸ ਦੇ ਨਾਲ ਅਸੀਂ ਦੂਸਰਾ ਪਾਰਟ ਦੇਖਦੇ ਹਾਂ, ਇੱਕ ਕੋਟ, ਕਿਉਂਕਿ ਟ੍ਰਿਬਿਊਨ ਦਾ ਇੱਕ ਕਾਲਮ ਹੁੰਦਾ 100 years ago, ਔਰ ਅੱਜ ਦੀ ਟ੍ਰਿਬਿਊਨ 'ਚ 100 years ago ਦੇ ਥੱਲੇ ਇੱਕ ਉਹਨਾਂ ਨੇ ਟੈਰਰਿਜ਼ਮ ਕੀ ਹੈ ਇਸ ਦੇ ਉੱਤੇ ਜਿਹੜਾ, ਔਰ ਇਹ ਲਿਖਤ 24 ਫਰਵਰੀ 1918 ਦੀ ਹੈ। ਹੁਣ 100 ਸਾਲ ਪਹਿਲਾਂ ਵੀ ਜਿਹੜੀ ਟੈਰਰਿਜ਼ਮ ਦੀ ਡੈਫੀਨੇਸ਼ਨ ਸੀ ਅੱਜ ਵੀ ਉਹੀ ਹੈ। ਔਰ ਇਹਦੇ 'ਚ ਉਹਨੇ ਕੋਟ ਕੀਤਾ ਹੈ ਨਿਊ ਸਟੇਟਸਮੈਨ ਅਖਬਾਰ ਜਾਂ ਦਾ ਇੱਕ ਆਰਟੀਕਲ ਨੂੰ, ਉਹਦੇ 'ਚ ਉਹਨੇ ਕਿਹਾ the belief in terrorism is as old as human nature, ਕਿ ਦਹਿਸ਼ਤਗਰਦੀ 'ਚ ਜਿਹੜਾ ਯਕੀਨ ਹੈ ਇੰਨਾ ਹੀ ਪੁਰਾਣਾ ਹੈ ਜਦੋਂ ਤੋਂ ਇਨਸਾਨੀ ਫਿਦਰਤ ਦੀ ਗੱਲ ਹੁੰਦੀ ਹੈ। everyone who talks of the need for law and order, ਜਿਹੜਾ ਵੀ ਸਿਰਫ ਕਾਨੂੰਨ ਵਿਵਸਥਾ ਦੀ ਗੱਲ ਕਰਦਾ ਹੈ, while ignoring the still greater need for justice, law and order ਤਾਂ ਹੀ ਹੋਏਗਾ ਜੇ ਇਨਸਾਫ ਹੋਏਗਾ, ਜਿਹੜੀ ਵੱਡੀ ਨੀਡ ਹੈ greater need for justice is a terrorist। ਹੁਣ ਇਹ ਕਿ ਵੀ ਦਹਿਸ਼ਤਗਰਦ ਕੌਣ ਹੈ, ਜਿਹੜਾ ਕਾਨੂੰਨ ਵਿਵਸਥਾ ਤੋਂ ਪਰੇ ਜਾ ਕੇ ਜਸਟਿਸ ਦੀ ਗੱਲ ਕਰਦਾ, ਉਹ ਟੈਰਰਿਸਟ ਹੈ। ਹੁਣ 100 ਸਾਲ ਪਹਿਲਾਂ ਅੰਗਰੇਜ਼ੀ ਰਾਜ ਦੇ ਜ਼ਮਾਨੇ 'ਚ ਟ੍ਰਿਬਿਊਨ ਅਖਬਾਰ 24 ਫਰਵਰੀ 1918 ਨੂੰ ਇਹ ਡਿਫਾਈਨ ਕਰ ਰਿਹਾ ਕਿ ਵੀ ਟੈਰਰਿਜ਼ਮ ਕੀ ਹੈ, ਕਿ ਵੀ ਜਿਹੜਾ ਵੀ ਲਾਅ ਐਂਡ ਆਰਡਰ ਤੋਂ ਪਾਰ ਜਾ ਕੇ ਜਸਟਿਸ ਦੀ ਗੱਲ ਕਰੇਗਾ ਉਹ ਟੈਰਰਿਸਟ ਹੈ। The terrorist is a man in terror
trying to strike terror in somebody else ਕਿ ਜਿਹਨੂੰ ਇਹ ਟੈਰਰਿਸਟ ਕਹਿੰਦੇ ਨੇ ਇਨਫੈਕਟ ਉਹ ਬੰਦਾ ਤਾਂ ਖੁਦ ਟੈਰਰ 'ਚ ਹੁੰਦਾ ਹੈ ਸਟੇਟ ਦੇ ਔਰ ਉਹ ਉਸ ਟੈਰਰ ਤੋਂ ਬਚਣ ਲਈ ਫਿਰ ਸਟੇਟ ਦੇ ਜ਼ਹਿਨ ਦੇ ਵਿੱਚ ਜਿਹੜਾ ਉਹ ਦਹਿਸ਼ਤ ਪਾਉਂਦੇ ਜੀ ਔਰ ਇਹ ਜਿਹੜਾ ਟ੍ਰਾਈਂਗ ਟੂ ਸਟ੍ਰਾਈਕ ਟੈਰਰ ਇਨ ਸਮਬਡੀ ਐਲਸ ਦਸ ਐਨੀ ਵਨ ਆਫ ਅਸ ਇਜ਼ ਲਾਇਬਲ ਟੂ ਬਿਕਮ ਏ ਟੈਰਰਿਸਟ ਔਨ ਓਕੇਸ਼ਨਸ ਆਫ ਪੈਨਿਕ ਐਂਡ ਐਕਸਾਈਟਮੈਂਟ ਔਰ ਮੈਨੂੰ ਇਹ ਬੜੀ ਚੰਗੀ ਡੈਫੀ ਮੈਂ ਕਿ 100 ਸਾਲ ਪਹਿਲਾਂ ਵੀ ਇਸ ਕਿਸਮ ਦੇ ਚਿੰਤਕ ਸਨ ਉਦੋਂ ਵੀ ਜਿਹੜੇ ਲੋਕ ਆਜ਼ਾਦੀ ਦੀ ਗੱਲ ਕਰਦੇ ਸੀ ਉਹਨਾਂ ਨੂੰ ਅੰਗਰੇਜ਼ ਜਿਹੜੇ ਨੇ ਉਹਨਾਂ ਦੇ ਕਾਨੂੰਨ ਤਾਂ ਇਹੀ ਸੀ ਨਾ ਦੇਸ਼ ਧਰੋਹੀ ਸੀ ਔਰ ਦਹਿਸ਼ਤਗਰਦ ਸੀ ਉਹ ਗੈਰ ਸੀ ਸਾਨੂੰ ਲੱਗਦਾ ਸੀ 7 ਸਮੁੰਦਰੋਂ ਪਾਰ ਆ ਕੇ ਕਰਨ ਵਾਲੇ ਨੇ ਜੀ ਅੱਜ ਅਸੀਂ ਦੇਖੀਏ ਕਿਵੇਂ ਸਾਡੀ ਫਰੀडम ਆਫ ਐਕਸਪ੍ਰੈਸ਼ਨ ਉੱਥੇ ਕੁਚਲੀ ਜਾ ਰਹੀ ਹੈ ਔਰ ਉਹਦਾ ਅਸੀਂ ਜ਼ਿਕਰ ਕਰਾਂਗੇ ਇਹਦੇ ਨਾਲ ਹੀ ਅਸੀਂ ਆਪਣੇ ਕੈਨੇਡਾ ਦੇ ਬਿਊਰੋ ਚੀਫ ਮਨਵੀਰ ਸਿੰਘ ਹੋਰਾਂ ਨੂੰ ਵੈਲਕਮ ਕਰਦੇ ਹਾਂ ਵਾਪਸ ਅੱਜ ਸ਼ਾਮ ਆਪਣੇ ਮੌਂਟਰੀਅਲ ਹੈੱਡਕੁਆਰਟਰ ਪਹੁੰਚ ਗਏ ਨੇ ਜੀ ਲੇਕਿਨ ਉਹਨਾਂ ਦੇ ਆਉਣ ਤੋਂ ਪਹਿਲਾਂ ਉਹਨਾਂ ਦੀ ਵੀ ਫਰੀडम ਆਫ ਐਕਸਪ੍ਰੈਸ਼ਨ ਨੂੰ ਕਿਵੇਂ ਜਿਹੜਾ ਭਾਰਤੀ ਮੀਡੀਆ ਨੇ ਜਦੋਂ ਅਸੀਂ ਮੀਡੀਆ ਕਹਿੰਦੇ ਇਹਨੂੰ ਏਜੰਸੀਜ਼ ਪੜ੍ਹਿਆ ਜਾਏ ਉਹਨਾਂ ਨੇ ਉਸ ਨੂੰ ਆਧਾਰ ਬਣਾ ਕੇ ਟੀਵੀ 84 ਨੂੰ ਜਾਂ ਸਾਡਾ ਨਾਂ ਦੇ ਕੇ ਵੀ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਇਹ ਆਪਣੇ ਆਪ ਦੇ ਵਿੱਚ ਜੇ ਅਸੀਂ ਇਹ ਤਿੰਨੋਂ ਹੀ ਕੁਰਦਿਸ਼ ਰਾਈਟਰ ਦੀ ਗੱਲ 100 ਸਾਲ ਪਹਿਲਾਂ ਟੈਰਰਿਜ਼ਮ ਦੀ ਡੈਫੀਨੇਸ਼ਨ ਔਰ ਅੱਜ ਦਾ ਇਹਨਾਂ ਦਾ ਵਰਤਾਰਾ ਦੇਖੀਏ ਤੇ ਫਿਰ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਿ ਇਹਨਾਂ ਦੀ ਸਾਰੀ ਸਟੇਟ ਇਹਨਾਂ ਦਾ ਸਾਰਾ ਨਿਜ਼ਾਮ ਜਿਹੜਾ ਹੈ ਉਹ ਸ਼ਾਖੇ ਨਾਜ਼ੁਕ ਤੇ ਖੜੇ ਉਹ ਬੜੀ ਹਲਕੀ ਔਰ ਹਿੱਲਿਆ ਹੋਇਆ ਔਰ ਇਸ ਸਾਰੇ ਚੋਂ ਜਿਵੇਂ ਕੱਲ ਅਸੀਂ ਆਪਣੇ ਜਿਹੜਾ ਪ੍ਰਾਈਮ ਸੈਗਮੈਂਟ ਸੀ ਉਹਦੇ ਚ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਇੰਟੈਲੀਜੈਂਸ ਏਜੰਸੀਆਂ ਆਪਰੇਟ ਕਰਦੀਆਂ ਨੇ ਔਰ ਖਾਸ ਤੌਰ ਤੇ ਜਿਹੜੀ ਕੱਲ ਦੀ ਡਿਸਕਸ਼ਨ ਚ ਜਸਪਾਲ ਅਟਵਾਲ ਜਿਹੜਾ ਕਿ ਕਨਵਿਕਟਡ ਸੀ ਮਲਕੀਤ ਸਿੰਘ ਸਿੱਧੂ ਦੇ ਉੱਤੇ ਅਟੈਕ ਕਰਨ ਲਈ ਔਰ 20 ਸਾਲ ਦੀ ਜੇਲ੍ਹ ਟਰਮ ਹੋਈ ਉਹਨੂੰ ਕਿਵੇਂ ਏਜੰਸੀਆਂ ਦੇ ਇੱਕ ਹੋਰ ਸਟੂਜ ਉਜਲ ਦੋਸਾਂਝ ਨੇ ਰਿਕਮੈਂਡ ਕੀਤਾ ਇੱਕ ਗੋਰੇ ਐਮਪੀ ਨੂੰ ਔਰ ਕਿਵੇਂ ਉਹ ਗਿਆ ਔਰ ਕੱਲਾ ਉਦੋਂ ਵੀਜ਼ੇ ਦੀ ਤੱਕ ਗੱਲ ਨਹੀਂ ਸੀ ਫਿਰ ਉਹ ਰਿਪੀਟਡਲੀ ਜਾਂਦਾ ਰਿਹਾ ਜੀ ਔਰ ਉਹਨੂੰ ਫਿਰ ਅਲਟੀਮੇਟਲੀ ਬਲੈਕ ਲਿਸਟ ਚੋਂ ਜਿਹੜਾ ਉਹ ਕੱਢ ਦਿੱਤਾ ਗਿਆ ਔਰ ਸਾਨੂੰ ਇਹ ਜ਼ਾਹਰ ਸੀ ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਵੀ ਇਹ ਉਹਨਾਂ ਨੇ ਜਿਹੜਾ ਇਹ ਕਾਰਡ ਬੜਾ ਚੈਸਟ ਨਾਲ ਕਲੋਜ਼ ਰੱਖਿਆ ਸੀ ਕਿ ਜੇ ਪੰਜਾਬ 'ਚ ਟਰੂਡੋ ਨੇ ਗਿਵਨ ਕਰ ਦਿੱਤਾ ਅਮਰਿੰਦਰ ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਉੱਥੇ ਬਿਲਕੁਲ ਖਾਲਿਸਤਾਨ ਦੀ ਗੱਲ ਨਹੀਂ ਹੋਣ ਦੇਵਾਂਗੇ ਜਦ ਪਰ ਜਿਵੇਂ ਸਿੱਖਾਂ ਨੇ ਉਹਨੂੰ ਰਿਸੈਪਸ਼ਨ ਦਿੱਤੀ ਵਾਰਮ ਜੀ ਔਰ ਉਹਨੇ ਵੀ ਆਪਣਾ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਕਿ ਵੀ ਇਹ ਜਿਹੜਾ ਹੈ ਪੀਸਫੁਲ ਅਸੀਂ ਜਿਹੜਾ ਹੈ ਉਸ ਨੂੰ ਨਹੀਂ ਰੋਕ ਸਕਦੇ ਕਿਉਂਕਿ ਸਾਡਾ ਕਾਨੂੰਨ ਹੈ ਔਰ ਉਹਨਾਂ ਨੇ ਉਹ ਆਪਣਾ ਜਿਹੜਾ ਉਹ ਕਾਰਡ ਸ਼ੋ ਕਰ ਦਿੱਤਾ ਔਰ ਉਹਦੇ ਚ ਉਹਨਾਂ ਨੇ ਜਿਵੇਂ ਫਿਰ ਕੈਨੇਡੀਅਨ ਹਾਈ ਕਮਿਸ਼ਨ ਨੂੰ ਐਮਬੈਰਸ ਕੀਤਾ ਦਿੱਲੀ ਦੇ ਵਿੱਚ ਔਰ ਕਿ ਜੀ ਆ ਦੇਖੋ ਇਹਨੂੰ ਸੱਦਿਆ ਹੋਇਆ ਦੂਜਾ ਔਰ ਜਿਹੜੀ ਗੱਲ ਅਸੀਂ ਕੱਲ ਕਹੀ ਕਿ ਵੀ ਇਹ ਆਪਰੇਸ਼ਨ ਹੀ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦਾ ਹੈ ਉਹ ਇਹਨਾਂ ਦਾ ਹੀ ਹਾਇਰਡ ਬਣ ਗਿਆ ਜੇਲ੍ਹ ਟਰਮ ਤੋਂ ਬਾਅਦ ਅੱਜ ਅਸੀਂ ਦੇਖਦੇ ਹਾਂ ਕਿ ਮੇਨ ਕੈਨੇਡਾ ਦੇ ਜਿਹੜੇ 2 ਆਊਟਲੈਟ ਹਾਲਾਂ ਉਹਨਾਂ ਚੋਂ ਇਹ ਸਟੋਰੀ ਇੱਕ ਚੋਂ ਗਾਇਬ ਕਰ ਦਿੱਤੀ ਗਈ ਕੈਨੇਡੀਅਨ ਪ੍ਰੈਸ ਨੇ ਇਸ ਦੇ ਉੱਤੇ ਸਟੋਰੀ ਕੀਤੀ ਹੈ ਔਰ ਇਹਦੇ ਚ ਮਿਸਟਰ ਰੈਬਸਨ ਕੈਨੇਡੀਅਨ ਪ੍ਰੈਸ ਦੇ ਨੇ ਔਰ ਉਹਦੇ ਚ ਜਿਹੜੀ ਗੱਲ ਅਸੀਂ ਕੱਲ ਕਹੀ ਉਹ ਐਗਜ਼ੈਕਟਲੀ ਆਲਮੋਸਟ ਅੰਗਰੇਜ਼ੀ ਚ ਇਹਨਾਂ ਨੇ ਕਿਹਾ ਸੀ ਪੰਜਾਬੀ ਚ ਕਿਹਾ ਸੀ ਔਰ ਨਵੀਂ ਦਿੱਲੀ ਦੀ ਡੇਟ ਲਾਈਨ ਚ ਇਹ ਕੈਨੇਡੀਅਨ ਪ੍ਰੈਸ ਦੇ ਮਿਸ ਰੈਬਸਨ ਲਿਖਦੇ ਨੇ A senior Canadian official with knowledge of security issues says Canadian authorities believe it was no accident that a man convicted of an attempted assassination was suddenly allowed into India and able to make his way onto the guest list for 2 receptions with the Prime Minister Justin Trudeau this week. ਕਿ ਵੀ ਇਹ ਜਿਹੜੇ ਸਿਕਿਉਰਿਟੀ ਆਫੀਸ਼ੀਅਲਸ ਨੇ ਵਿਦਨ ਕੈਨੇਡਾ ਦੇ ਉਹ ਇਸ ਗੱਲ ਨੂੰ ਸਮਝਦੇ ਨੇ ਵੀ ਐਕਸੀਡੈਂਟ ਨਹੀਂ ਹੋਇਆ ਅਚਾਨਕ ਨਹੀਂ ਹੋਇਆ ਜੀ ਇਗਨੋਰ ਨਾ ਔਰ ਫਿਰ ਉਹਨਾਂ ਦਾ ਕੀ ਕਹਿਣਾ the suggestion has been made that Jaspal Atwal's presence was arranged by factions within the Indian government who refused to believe there is no risk posted to a united India by 6 separatists living abroad, said the official who spoke on the condition of anonymity. ਹੁਣ ਜਿਹੜਾ ਸਰਕਾਰੀ ਅਧਿਕਾਰੀ ਗੱਲ ਕਰ ਰਿਹਾ ਮੀਡੀਆ ਉਹਨੇ ਆਪਣਾ ਨਾਂ ਨਹੀਂ ਦੱਸਿਆ ਪਰ ਉਹਨੇ ਕਿਹਾ ਜੀ ਇਹ ਗੱਲ ਜ਼ਾਹਰ ਹੈ ਵੀ ਉਸ ਨੂੰ ਇੰਡੀਅਨ ਗਵਰਨਮੈਂਟ ਦੇ ਉਸ ਤਬਕੇ ਨੇ ਜਿਹਨੂੰ ਤੁਸੀਂ ਏਜੰਸੀਆਂ ਇੰਟੈਲੀਜੈਂਸ ਏਜੰਸੀਆਂ ਪੜ੍ਹੋ
ਵੀ ਉਹਨਾਂ ਨੇ ਹੀ ਉਹਨੂੰ ਕਲੀਅਰ ਕੀਤਾ ਕਿ ਇਹ ਕੋਈ ਰਿਸਕ ਨਹੀਂ ਹੈ ਔਰ ਉਹਨਾਂ ਨੇ ਯਕੀਨੀ ਬਣਾਇਆ ਕਿ ਵੀ ਉਹ ਉੱਥੇ ਉਹਦੀ ਪ੍ਰੈਜ਼ੈਂਸ ਹੋਏ ਜੀ। The factions wanted to undermine the Canadian tour to India to prevent the government of Prime Minister Narendra Modi from getting too cozy to foreign governments they believe want to undermine a united India। ਇਹ ਹੁਣ ਸਰਕਾਰੀ ਅਫੀਸ਼ੀਅਲ ਕਹਿ ਰਿਹਾ ਕਿ ਵੀ ਇਹ ਸਾਰਾ ਜਿਹੜਾ ਉਹਨਾਂ ਨੇ ਜਸਟਨ ਟਰੂਡੋ ਦੀ ਭਾਰਤ ਫੇਰੀ ਨੂੰ ਅੰਡਰਮਾਈਨ ਕਰਨ ਲਈ ਕੀਤਾ ਕਿਉਂਕਿ ਉਹ ਇਹ ਸਮਝਦੇ ਨੇ ਮੋਦੀ ਔਰ ਉਹਨਾਂ ਦੀ ਸਰਕਾਰ ਕਿ ਵੀ ਇਹ ਜਿਹੜਾ ਉਹ ਉਹਨਾਂ ਵੱਲ ਕੋਜ਼ੀ ਹੋ ਰਹੇ ਨੇ ਮਤਲਬ ਖਾਲਿਸਤਾਨੀਆਂ ਦੇ ਨਾਲ ਨੇ ਜਿਹੜਾ ਕਿ ਯੂਨਾਈਟਿਡ ਇੰਡੀਆ ਦੇ ਕਨਸੈਪਟ ਨੂੰ ਨਹੀਂ ਮੰਨਦੇ। The official speaking by phone to reporters traveling with Trudeau during a briefing arranged by Prime Minister office said Canadian security officials received a tip from intelligence sources within Canada on Wednesday morning that Atwal had been at a reception in Mumbai with the Prime Minister Trudeau evening। ਕਿ ਵੀ ਇਹ ਸਾਨੂੰ ਟਿਪ ਆਫ ਮਿਲਿਆ ਕਿ ਵੀ ਉੱਥੇ ਜਾ ਰਹੇ। ਸੋ ਜ਼ਾਹਰ ਹੈ ਕਿ ਵੀ ਇਹ ਔਰ ਇਹ ਇਕੱਲੀ ਸਟੋਰੀ ਨਹੀਂ ਹੈ। ਜੌਨ ਇਵਿਜ਼ਨ ਨੇ ਵੀ ਜਿਹੜਾ ਇਹ ਸਟੋਰੀ ਕੀਤੀ ਹੈ ਨਿਊਜ਼ ਕੈਨੇਡਾ ਦੇ ਲਈ ਔਰ ਉਹਦਾ ਹੈਡਿੰਗ ਹੈ ਦਾ ਇੰਡੀਅਨ ਗਵਰਨਮੈਂਟ ਰਿਮੂਵਡ ਜਸਪਾਲ ਅਟਵਾਲ ਫਰੋਮ ਇਟਸ ਬਲੈਕ ਲਿਸਟ ਵਾਈ ਕੁਐਸਚਨ ਮਾਰਕ। ਸੋ ਜ਼ਾਹਰ ਹੈ ਵੀ ਜਿਹੜਾ ਪੁਆਇੰਟ ਅਸੀਂ ਕੱਲ ਮੇਕ ਕੀਤਾ ਸੀ ਉਹ ਇਹਨਾਂ ਨੇ ਜਿਹੜਾ ਕੈਨੇਡੀਅਨ ਗਵਰਨਮੈਂਟ ਇਸ ਲੈਵਲ ਤੇ ਸਮਝਿਆ ਉਹਨਾਂ ਨੇ ਜਦੋਂ ਐਨੋਨਿਮਿਟੀ ਨਾਲ ਵੀ ਹੁੰਦਾ ਹੈ ਵੀ ਉਹ ਆਪਣਾ ਜਵਾਬ ਦੇ ਰਹੇ ਹੁੰਦੇ ਨੇ ਤਾਂ ਕਿ ਲੋਕਾਂ ਨੂੰ ਭੁਲੇਖਾ ਨਾ ਹੋਏ ਕਿ ਵੀ ਇਹ ਜਿਹੜਾ ਸਾਰਾ ਘਰ ਹੈ ਉਹ ਕਿਹਨਾਂ ਦਾ ਕੀਤਾ ਹੋਇਆ ਹੈ। ਸੋ ਅਸੀਂ ਸਮਝਦੇ ਹਾਂ ਵੀ ਜਿਹੜੀ ਕੱਲ ਅਸੀਂ ਗੱਲ 2 and 2 ਟੁਗੇਦਰ ਜਿਹੜਾ ਨਜ਼ਰ ਆ ਰਿਹਾ ਸੀ ਔਰ ਉਹਨੂੰ ਜਿਵੇਂ ਅਮਰੀਕਨ ਡਕ ਟੈਸਟ ਕਹਿੰਦੇ ਨੇ ਕਿ ਵਟ ਲੁਕਸ ਲਾਈਕ ਏ ਡਕ ਕੁਐਕਸ ਲਾਈਕ ਏ ਡਕ ਵਾਕਸ ਲਾਈਕ ਏ ਡਕ ਇਜ਼ ਏ ਡਕ ਕਿ ਜਿਹੜਾ ਬਤਖ ਵਾਂਗ ਲੱਗਦਾ ਉਹਦੇ ਵਾਂਗ ਕੁਐਕ ਕਰਦਾ ਉਹਦੇ ਵਾਂਗ ਤੁਰਦਾ ਡਕ ਹੈ। ਲੇਕਿਨ ਕੈਨੇਡੀਅਨ ਗਵਰਨਮੈਂਟ ਸੋਰਸਿਸ ਨੇ ਕੈਨੇਡੀਅਨ ਮੀਡੀਆ ਜੇ ਕਨਫਰਮ ਕਰਤਾ ਕਿ ਇਹ ਆਪਰੇਸ਼ਨ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦਾ ਸੀ। ਉਹਨਾਂ ਨੇ ਹੀ ਉਹਨੂੰ ਬਲੈਕ ਲਿਸਟ ਚੋਂ ਕੱਢਿਆ ਉਹਨੂੰ ਇੰਡੀਆ ਦਾ ਵੀਜ਼ਾ ਦਿੱਤਾ। ਉਹ ਉਜਲ ਦੋਸਾਂਝ ਰਾਹੀਂ ਕਿਵੇਂ ਹੋਇਆ ਸੀ ਕੱਲ ਜ਼ਿਕਰ ਕੀਤਾ ਸੀ ਐਂਡ ਇਵੈਂਚੁਅਲੀ ਉਹ ਟਰੂਡੋ ਨੂੰ ਐਮਬੈਰਸ ਕਰਨਾ ਚਾਹੁੰਦੇ ਸੀ ਤਾਂ ਕਿ ਉਹ ਜਿਹੜਾ ਸਿੱਖਾਂ ਦੇ ਨੇੜੇ ਜਦੋਂ ਇਹ ਸੈਪਰੇਟਿਸਟ ਕਹਿੰਦੇ ਉਹਨੂੰ ਸਮਝੋ ਵੀ ਕੈਨੇਡਾ ਵਿਚਲੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਜਿਵੇਂ ਉਹ ਸਮਝਦਾ ਹੈ ਪਿਆਰ ਕਰਦਾ ਹੈ ਉਸ ਨੂੰ ਉਹ ਵਿੱਥ ਪਾਉਣ ਦੇ ਲਈ। ਹੁਣ ਅਸੀਂ ਦੂਸਰੀ ਗੱਲ ਜਿਹੜਾ ਖਾਸ ਤੌਰ ਤੇ ਮੈਂ ਇਹਨੂੰ ਖੈਰ ਇਸੇ ਨਾਲ ਹੀ ਪਹਿਲਾਂ ਕੰਪਲੀਟ ਕਰ ਲਾਂ ਕਿ ਮੋਦੀ ਦੇ ਨਾਲ ਜਿਹੜੇ ਮੁਲਾਕਾਤ ਔਰ ਉਹੀ ਝੂਠੀ ਜਿਹੀ ਜੱਫੀ ਔਰ ਬੱਚਿਆਂ ਨੂੰ ਕਰ ਰਿਹਾ ਜੀ ਪਿਆਰ ਫਿਰ ਉਹਨੂੰ ਕਿਹਾ ਜੀ ਵਾਈਟ ਜਿਹੜੀ ਰਾਸ਼ਟਰਪਤੀ ਭਵਨ ਦੇ ਵਿੱਚ ਰਿਸੈਪਸ਼ਨ ਹੈ ਉਹਦੇ ਵਿੱਚ ਬੱਚਿਆਂ ਨੂੰ ਜ਼ਰੂਰ ਲੈ ਕੇ ਫਿਰ ਉਹ ਖਬਰ ਬਣਾਤੀ ਜੀ ਐਕਸੈਪਸ਼ਨਲ ਇਨਵੀਟੇਸ਼ਨ ਟੂ ਦਾ ਚਿਲਡਰਨ ਆਫ ਦਿਸ ਦੈਟ। ਲੇਕਿਨ ਦੋ ਗੱਲਾਂ ਜਿਹੜੀਆਂ ਹਾਲਾਂ ਜੁਆਇੰਟ ਸਟੇਟਮੈਂਟ 'ਚ ਕੁਝ ਵੀ ਨਹੀਂ ਹੈ ਪ੍ਰੈਸ ਕਾਨਫਰੰਸ 'ਚ ਵੀ ਟਰੂਡੋ ਇਹਨੇ ਮੋਦੀ ਨੇ ਤੇ ਆਪਣੀ ਆਡੀਅנס ਨੂੰ ਕੇਟਰ ਕੀਤਾ ਕਿ ਜੀ ਸਖਤੀ ਨਾਲ ਅਸੀਂ ਟੋਲਰੇਟ ਨਹੀਂ ਕਰਾਂਗੇ ਬਾਹਰਲਿਆਂ ਤੇ ਪਰ ਟਰੂਡੋ ਨੇ ਉਸ ਦੇ ਵਿੱਚ ਸਿਰਫ ਤੇ ਸਿਰਫ ਵਪਾਰ ਦੀ ਗੱਲ ਕੀਤੀ ਕਿ ਜੀ ਸਾਡੇ ਦੇਸ਼ ਪਲੂਰਲਿਜ਼ਮ ਡਾਈਵਰਸਿਟੀ ਉਹਨੇ ਕਿਹਾ 2 ਡੈਮੋਕ੍ਰੇਸੀ ਸਾਡਾ ਏਰੀਆ ਸਭ ਤੋਂ ਜ਼ਿਆਦਾ ਹੈ ਤੁਹਾਡੇ ਬੰਦੇ ਆਬਾਦੀ ਜ਼ਿਆਦਾ ਹੈ। ਇਹ ਨਹੀਂ ਕਿਹਾ ਵੀ ਤੁਸੀਂ ਗ੍ਰੇਟ ਹੋ ਤੇ ਲਾ ਕਹਿੰਦੇ ਤੁਹਾਡੇ ਬੰਦੇ ਤੁਸੀਂ ਜ਼ਿਆਦਾ ਜੰਮੇ ਨਿਆਣੇ 1 ਬਿਲੀਅਨ 300 ਮਿਲੀਅਨ ਤੇ ਸਾਡੇ ਕੋਲ ਏਰੀਆ ਜਿਹੜਾ ਹੈਗਾ। ਲੇਕਿਨ ਉਹਨੇ ਕੋਈ ਵੀ ਉਹ ਇਸ਼ੂ ਜਿਹੜਾ ਇਹਨਾਂ ਦਾ ਜਿਹੜਾ ਰੌਲਾ ਪਾ ਰਹੇ ਸੀ ਉਹਨੇ ਫਾਈਨਲ 'ਚ ਨਹੀਂ ਲਿਆਂਦਾ। ਪਰ ਦੋ ਗੱਲਾਂ ਤੇ ਜਿਨ੍ਹਾਂ ਤੇ ਮੇਰਾ ਧਿਆਨ ਗਿਆ ਹੁਣ ਉਹ ਇਹਨਾਂ ਦੀਆਂ ਖਬਰਾਂ ਵੀ ਨੇ। ਇੰਡੀਆ ਕੈਨੇਡਾ ਐਗਰੀ ਟੂ ਨਿਊਟਰਲਾਈਜ਼ ਟੈਰਰ ਥ੍ਰੈਟਸ ਮੋਦੀ ਟਾਕਸ ਟਫ ਔਨ ਸੈਪਰੇਟਿਜ਼ਮ ਟਰੂਡੋ ਕੀਪਸ ਫੋਕਸ ਔਨ ਟ੍ਰੇਡ। ਹੁਣ ਇੱਕ ਖੁਦ ਟੈਰਰਿਸਟ ਜਿਹਨੇ ਹਜ਼ਾਰਾਂ ਜਿਹੜੇ ਇਨੋਸੈਂਟ ਮੁਸਲਮਾਨਾਂ ਦਾ ਖੂਨ ਜਿਹੜਾ ਉਹ ਵਹਾਇਆ ਹੋਇਆ ਹੈ ਜਿਹਨੂੰ 12 ਸਾਲ ਹੁਣ ਇਹ ਜਸਟਿਨ ਟਰੂਡੋ ਨੂੰ ਨਹੀਂ ਪਤਾ ਕਿ ਅਮਰੀਕਨ ਐਡਮਿਨਿਸਟ੍ਰੇਸ਼ਨ ਨੂੰ ਨਹੀਂ ਪਤਾ ਕਿ 2002 ਤੋਂ 2014 ਤੱਕ ਵੀਜ਼ਾ ਕਿਉਂ ਨਹੀਂ ਦਿੱਤਾ ਅਮਰੀਕਾ ਕੈਨੇਡਾ ਨੇ। ਇੱਕ ਟੈਰਰਿਸਟ ਜਿਹੜਾ ਹੈ ਉਹ ਕਹਿ ਰਿਹਾ ਖਲੋ ਕੇ ਦੂਸਰੇ ਇੱਕ ਡੈਮੋਕ੍ਰੈਟਿਕ ਇੱਕ ਲਿਬਰਲ ਦੇ ਕੋਲ ਜਿਹੜਾ ਇਮਾਨਦਾਰੀ ਦੇ ਨਾਲ ਸੱਚਮੁੱਚ ਲਿਬਰਲ ਹੈ ਜਿਹੜਾ ਸੱਚਮੁੱਚ ਮੰਨਦਾ ਹੈ ਕਿ ਭਾਈ ਜਿਹੜਾ ਉਹ ਇਨਸਾਨੀ ਪੀੜ ਕੀ ਹੁੰਦੀ ਹੈ ਉਹ ਕਹਿ ਰਿਹਾ ਕਿ ਜੀ ਅਸੀਂ ਟੈਰਰਿਜ਼ਮ ਨਹੀਂ ਸਹਾਰਾਂਗੇ। ਇੱਕ ਉਹ ਅਗਦ ਪੜਿਆ ਸ਼ੈਤਾਨ ਵੇ ਲਾ ਲਓ। ਸੋ ਇਹਦੇ ਵੱਲ ਮੇਰਾ ਧਿਆਨ ਗਿਆ। ਫਿਰ ਮੈਂ ਦੇਖਦਾ ਵੀ ਇਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਹਾਲਾਂਕਿ ਇਸ ਜੁਆਇੰਟ ਸਟੇਟਮੈਂਟ ਦਾ ਹਿੱਸਾ ਨਹੀਂ ਸੀ ਲੇਕਿਨ ਜਿਹੜੀ ਇਹ ਖਬਰ ਦੇ ਤੁਸੀਂ ਅੰਦਰ ਜਾ ਕੇ ਦੇਖਦੇ ਹੋ ਕਿ ਉਹਨਾਂ ਨੇ ਫਰੇਮਵਰਕ ਫਾਰ ਕੋਆਪਰੇਟਿੰਗ ਔਨ ਕਾਊਂਟਰਿੰਗ ਟੈਰਰਿਜ਼ਮ ਐਂਡ ਵਾਇਲੈਂਟ ਐਕਸਟ੍ਰੀਮਿਜ਼ਮ
ਉਹਦੇ 'ਚ ਉਹਨਾਂ ਨੇ ਬੱਬਰ ਖਾਲਸਾ ਔਰ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ, ਜਿਹਦਾ ਕੋਈ ਵਜੂਦ ਨਹੀਂ ਹੈ, ਪਹਿਲਾਂ ਹੀ ਉਹ ਬੈਂਡ ਨੇ ਔਰ ਇੰਗਲੈਂਡ ਨੇ ਤਾਂ ਬੈਨ ਚੁੱਕ ਦਿੱਤਾ ਹੈ, ਇਹਨੂੰ ਉਹਨਾਂ ਨੇ ਕਿਹਾ ਕਿ ਜੀ ਉਹਨਾਂ ਨੂੰ ਇਹਨਾਂ ਨੇ ਹੱਕਾਨੀ ਨੈਟਵਰਕ, ਅਲ-ਕਾਇਦਾ, ਆਈਸਿਸ, ਲਸ਼ਕਰ ਤਾਇਬਾ, ਬੱਬਰ ਖਾਲਸਾ ਇੰਟਰਨੈਸ਼ਨਲ ਯਾਨੀ ਇਹ ਜਿਹੜਾ ਇਹਨਾਂ ਦੀ ਸ਼ੈਤਾਨੀ ਚੱਲ ਰਹੀ ਹੈ ਕਿ ਵੀ ਇਹ ਸਿੱਖ ਲਹਿਰ ਨੂੰ ਜਿਹੜੀ ਕਿ ਬਿਲਕੁਲ ਪੀਸਫੁਲ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੀ ਹੈ, ਉਹਨੂੰ ਇਹ ਇੰਟਰਨੈਸ਼ਨਲ ਟੈਰਰਿਜ਼ਮ 'ਚ ਔਰ ਹੁਣ ਜਿਹੜਾ ਸੋ ਕਾਲਡ ਇਸਲਾਮਿਕ ਹੈ ਔਰ ਜਿਹੜੀਆਂ ਬੜੀਆਂ ਖਤਰਨਾਕ ਜਥੇਬੰਦੀਆਂ ਨਾਂ ਬਣਾ ਦਿੱਤੇ ਹੋਏ ਨੇ ਉਹਨਾਂ ਦੇ ਨਾਲ ਕਲੱਬ ਕਰਨਾ। ਸੋ ਜਿਹੜਾ ਏਡਾ ਵੱਡਾ ਟੈਰਰਿਸਟ ਜਿਹੜਾ 12 ਸਾਲ ਜਿਹਨੂੰ ਵੀਜ਼ਾ ਜਿਹੜਾ ਉਹ ਯੂਰਪੀਅਨ ਕੰਟਰੀਜ਼ ਨੇ, ਅਮਰੀਕਾ ਕੈਨੇਡਾ ਨੇ ਨਹੀਂ ਦਿੱਤਾ, ਉਹ ਅੱਜ ਜਿਹੜਾ ਉਹ ਟੈਰਰਿਜ਼ਮ ਦੀ ਗੱਲ ਕਰ ਰਿਹਾ। ਔਰ ਦੂਸਰੀ ਜਿਹੜੀ ਇਹਨੇ ਮੋਦੀ ਦੀ ਸਟੇਟਮੈਂਟ ਔਰ ਮੀਡੀਆ ਨੇ ਕੈਰੀ ਕੀਤੀ, no space for misuse of religion says Modi Trudeau by his side, ਕਿ ਜੀ ਧਰਮ ਦਾ ਜਿਹੜਾ ਹੁਣ ਤੁਸੀਂ ਦੇਖੋ ਜਿਹੜੀ ਆਈਡੀਓਲੋਜੀ ਜਿਹੜੀ ਆ ਉਹ ਹਿੰਦੂਤਵਾ ਦੇ ਉੱਤੇ ਹੈ, ਜਿਨ੍ਹਾਂ ਨੇ 200 ਮਿਲੀਅਨ ਮੁਸਲਮਾਨਾਂ, 30 ਮਿਲੀਅਨ ਸਿੱਖਾਂ, 30 ਮਿਲੀਅਨ ਈਸਾਈਆਂ ਦਾ ਜੀਣਾ ਹਰਾਮ ਕੀਤਾ, 100 ਮਿਲੀਅਨ ਤੋਂ ਜ਼ਿਆਦਾ ਦਲਿਤਸ ਦਾ, ਜਿਹੜਾ ਹਿੰਦੁਸਤਾਨ ਤੇ ਯਕੀਨ ਕਰਦਾ ਹੈ, ਜਿਨ੍ਹਾਂ ਨੇ ਮਸਜਿਦ ਢਾ ਕੇ ਮੰਦਰ ਦੇ ਨਾਂ ਥੱਲੇ ਆਪਣੀ ਇਹ ਪਾਵਰ ਕੱਢੀ ਹੈ, ਦੁਬਾਰਾ ਮੰਦਰ ਵਹੀ ਬਣਾਏਂਗੇ ਤੇ ਥੱਲੇ ਅਗਲੀਆਂ ਚੋਣਾਂ ਕੱਢਣੀਆਂ, ਇਹ ਕਹਿ ਰਿਹਾ ਨੋ ਸਪੇਸ ਫॉर ਮਿਸਯੂਜ਼ ਆਫ ਰਿਲੀਜਨ। ਹੁਣ ਤੁਸੀਂ ਕਿਵੇਂ, ਹੁਣ ਇਹ ਜਸਟਿਨ ਟਰੂਡੋ ਜਿਹੜਾ ਉਹ ਬੇਵਕੂਫ ਹੈ ਕਿ ਅਮਰੀਕਨ ਮੀਡੀਆ ਬੇਵਕੂਫ ਹੈ ਕਿ ਵਾਸ਼ਿੰਗਟਨ ਪੋਸਟ, ਗਲੋਬ ਐਂਡ ਮੇਲ ਬੇਵਕੂਫ ਨੇ ਜਾਂ ਦੁਨੀਆ ਦੇ ਓਪੀਨੀਅਨ ਮੇਕਰ ਬੇਵਕੂਫ ਨੇ? ਨਹੀਂ, ਉਹ ਬੇਵਕੂਫ ਨਹੀਂ ਨੇ, ਉਹ ਹੱਸ ਰਹੇ ਨੇ ਅੰਦਰ ਬੈਠੇ, ਉਹ ਇਹ ਕਹਿੰਦੇ ਨੇ ਹੁਣ ਬਾਕੀ ਤਾਂ ਜਿਹੜੇ ਸਟੂ ਜਿਹਨਾਂ ਨੇ ਵਿੱਚ ਫਿੱਟ ਕੀਤੇ ਨੇ ਉਹ ਤਾਂ ਆਪਣਾ ਕੰਮ ਕਰਦੇ ਹੀ ਨੇ। ਔਰ ਇਸ ਸਾਰੇ ਨੂੰ ਜਿਵੇਂ ਇਹਨਾਂ ਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਵਰਲਡ ਸਿੱਖ ਆਰਗੇਨਾਈਜੇਸ਼ਨ ਦੀ ਅੱਜ ਬੜੀ ਟਾਈਮਲੀ ਸਟੇਟਮੈਂਟ ਸੀ, ਉਹਨਾਂ ਨੇ ਅੰਗਰੇਜ਼ੀ ਔਰ ਪੰਜਾਬੀ ਦੋਨਾਂ 'ਚ ਉਹਨਾਂ ਦੀ ਪ੍ਰੈਸ ਰਿਲੀਜ਼ ਹੈ, ਔਰ ਉਹਨਾਂ ਨੇ ਕਿਹਾ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਨੂੰ ਤਾਰਪੀਡੋ ਕਰਨ ਦੀਆਂ ਕਾਰਵਾਈਆਂ ਕਾਰਨ ਸਿੱਖ ਭਾਈਚਾਰਾ ਚਿੰਤਤ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਸਿੱਖ ਕੱਟੜਵਾਦ ਦੇ ਦੋਸ਼ ਨੇ ਇਹਨਾਂ 'ਚ ਕੋਈ ਇਹਨਾਂ ਦੀ ਹਕੀਕੀ ਬੁਨਿਆਦ ਨਹੀਂ ਹੈ, ਔਰ ਇਹ ਜਿਹੜੀ ਹੈ ਹਰ ਵਾਰੀ ਸਾਡੇ ਨਾਲ ਜੋੜ ਦਿੱਤੀ ਜਾਂਦੀ ਹੈ, ਔਰ ਇਹ ਜਿਹੜਾ ਇਹ ਕੰਡੈਮਨੇਬਲ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਇਸ ਲਾਈਨ ਦੇ ਉੱਤੇ ਬਾਕੀ ਜਥੇਬੰਦੀਆਂ ਨੂੰ ਵੀ ਖੁੱਲ੍ਹ ਕੇ ਜੋ ਇਹਨਾਂ ਨੇ ਵਰਤਾਰਾ ਸਿੱਖ ਕੌਮ ਦੀ ਬਦਨਾਮੀ ਦਾ ਕੀਤਾ ਲਾਈਨ ਲੈਣੀ ਚਾਹੀਦੀ ਹੈ। ਤੇ ਹੁਣ ਅਸੀਂ ਆਪਣੇ ਬਹਾਦਰ ਪੱਤਰਕਾਰ ਜਿਵੇਂ ਹੁੰਦਾ ਨਾ ਜਰਨਲਿਸਟ ਆਫ ਦਾ ਈਅਰ ਦੁਨੀਆ 'ਚ ਕਿਹਾ ਜਾਂਦਾ, ਔਰ ਜਿਵੇਂ ਅੱਜ ਹੀ ਆਫਿਸ 'ਚ ਗੱਲ ਹੋ ਰਹੀ ਸੀ ਵੀ ਦੁਨੀਆ 'ਚ ਜਿਹੜੇ ਖਤਰਨਾਕ ਪ੍ਰੋਫੈਸ਼ਨ ਨੇ ਉਹਨਾਂ ਦੇ ਵਿੱਚ ਇੱਕ ਜਰਨਲਿਜ਼ਮ ਹੈ। ਹਰ ਸਾਲ ਸੈਂਕੜੇ ਜਰਨਲਿਸਟ ਮਾਰੇ ਜਾਂਦੇ ਨੇ ਰੌਂਡ ਦਾ ਗਲੋਬ, ਕੋਈ ਵਾਰ ਜ਼ੋਨ 'ਚ ਕੰਮ ਕਰ ਰਿਹਾ ਹੈ, ਕੋਈ ਸੀਰੀਆ 'ਚ ਹੈ, ਕੋਈ ਮਿਡਲ ਈਸਟ 'ਚ ਹੈ, ਕੋਈ ਅਫਗਾਨਿਸਤਾਨ 'ਚ ਹੈ। ਔਰ ਅੱਜ ਜੋ ਭਾਰਤ ਦਾ ਹਾਲ ਹੈ, ਭਾਰਤ ਵਿੱਚ ਬੈਠੇ ਜਰਨਲਿਸਟ ਜਾਂ ਥਿੰਕਰ ਵੀ ਉਹ ਜਿਹੜਾ ਕੁਲਬੁਰਜੀ ਹੋਏ, ਕੁਲਬੁਰਜੀ ਹੋਏ, ਗੌਰੀ ਲੰਕੇਸ਼ ਹੋਏ, ਔਰ ਕਿੰਨੇ ਜਰਨਲਿਸਟ ਜਿਹੜੇ ਈਵਨ ਸਾਡੇ 90ਵਿਆਂ ਦੇ ਵਿੱਚ ਵੀ ਪੰਜਾਬ 'ਚ ਜਿਹੜੇ ਨੇ ਉਹ ਮਾਰੇ ਗਏ। ਔਰ ਹੁਣ ਵੀ ਅੱਜ ਉਹ ਜਿਹਨੂੰ ਰਵੀਸ਼ ਕੁਮਾਰ ਗੋਦੀ ਮੀਡੀਆ ਕਹਿੰਦਾ ਤੇ ਅਸੀਂ ਮੋਦੀਜ਼ ਲੈਪਡੌਗ ਮੀਡੀਆ ਕਹਿੰਦੇ ਹਾਂ, ਉਹਨੂੰ ਛੱਡ ਕੇ ਦੂਸਰੇ ਜਿਹੜੇ ਨੇ, ਹੁਣ ਇਹ ਜਿਹੜਾ ਸੈਕੰਡ ਸੈਗਮੈਂਟ 'ਚ ਅਸੀਂ ਗੱਲ ਕਰਾਂਗੇ, ਉਹ ਸ਼ੇਖਰ ਗੁਪਤਾ ਹੋਏ, ਉਹ ਬਰਖਾ ਦੱਤ ਹੋਏ, ਜਿਹੜੇ ਸੋ ਕਾਲਡ ਲਿਬਰਲ ਨੇ, ਉਹਨਾਂ ਨੇ ਵੀ ਕਿਵੇਂ ਅੱਗੇ ਵੱਧ ਕੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਕੀਤਾ। ਔਰ ਮੈਂ ਸਮਝਦਾ ਹਾਂ ਵੀ ਇਹ ਸਾਡੇ ਬਿਊਰੋ ਚੀਫ ਜਿਹੜੇ ਨੇ ਉੱਥੋਂ ਕੈਨੇਡਾ ਤੋਂ ਮਨਵੀਰ ਸਿੰਘ, ਉਹਨਾਂ ਦਾ ਇਹ ਦਲੇਰਾਨਾ ਫੈਸਲਾ ਸੀ ਕਿ ਉਹਨਾਂ ਨੇ ਇਸ ਟ੍ਰਿਪ ਦੇ ਉੱਤੇ ਜਿਹੜਾ ਉਹ ਪ੍ਰਾਈਮ ਮਿਨਿਸਟਰ ਦੇ ਮੀਡੀਆ ਡੈਲੀਗੇਸ਼ਨ ਦਾ ਹਿੱਸਾ ਬਣੇ, ਔਰ ਉਹਨਾਂ ਦੇ ਜਿਹੜਾ ਐਫਰਟ ਦੇ ਨਾਲ ਸਾਡੇ ਦਰਸ਼ਕ ਜਿਹੜਾ ਦਰਬਾਰ ਸਾਹਿਬ 'ਚ ਖਾਸ ਤੌਰ ਤੇ ਫੇਰੀ ਸੀ ਜਸਟਿਨ ਟਰੂਡੋ ਦੀ, ਉਸ ਨੂੰ ਉਹਨਾਂ ਨੇ ਉਹਦਾ ਆਨੰਦ ਮਾਣਿਆ। ਇਸ ਤੋਂ ਇਲਾਵਾ ਉਹਨਾਂ ਨੇ ਜਿਹੜੇ ਆਲਮੋਸਟ 3 ਮੈਂਬਰ ਪਾਰਲੀਮੈਂਟ ਉਹਨਾਂ ਨੂੰ ਇੰਟਰਵਿਊ ਕੀਤਾ, ਜਿਹੜੇ ਹੁਣ ਬਾਕੀ ਕਿਹੜੇ ਮੀਡੀਆ ਨੇ ਕਿਹਾ ਵੀ ਐਮਪੀ ਜਿਹੜੇ ਨੇ ਉਹ ਵਿਡੋ ਕਾਲਨੀ ਜਾ ਕੇ ਆਏ ਨੇ। ਰਾਜੀ ਕੈਲੀਫੋਰਨੀਆ ਤੋਂ ਇੱਕ ਮਿੱਤਰ ਸਾਡੇ ਕਹਿ ਰਹੇ ਸੀ, ਕਹਿੰਦੇ ਜੀ ਮੈਂ 3-4 ਵਾਰੀ ਇੰਡੀਆ ਗਿਆ, ਮੈਂ ਨਹੀਂ ਗਿਆ, ਹਾਲਾਂ ਮੈਂ ਬੜਾ ਕੰਸਰਨ ਹੁੰਦਾ। ਕਹਿੰਦੇ ਮੈਨੂੰ ਵੀ ਸ਼ਰਮ ਆਈ ਵੀ ਘੱਟੋ ਘੱਟ ਕੈਨੇਡਾ ਦੇ ਐਮਪੀ ਗਏ ਨੇ, ਉਹਨਾਂ ਨੇ ਆਪਣੇ ਯਕੀਨੀ ਬਣਾਇਆ ਕਿ ਉਹ ਵੀਡੀਓ ਕਾਲ ਨਹੀਂ ਜਾਣ। ਸੋ ਉਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਕਹੀਏ ਵੀ ਜਿਹੜੇ ਜਾਂਦੇ ਆਉਂਦੇ ਨੇ ਘੱਟੋ ਘੱਟ ਇੱਕ ਵਾਰ ਜ਼ਰੂਰ ਜਾ ਕੇ। ਸੋ ਉਹਨਾਂ ਦਾ ਜਿਹੜਾ ਐਮਪੀਜ਼ ਦਾ ਉੱਥੇ ਜਾ ਕੇ ਕੀ ਐਕਸਪੀਰੀਅੰਸ ਸੀ ਉਹ ਵੀ ਮਨਵੀਰ ਸਿੰਘ ਹੋਰਾਂ ਦੇ ਰਾਹੀਂ ਸਾਡੇ ਤੱਕ ਪਹੁੰਚਿਆ। ਔਰ ਜਿਵੇਂ 1 ਘੰਟੇ ਦਾ ਸਰ ਸਿਮਰਨਜੀਤ ਸਿੰਘ ਮਾਨ ਨਾਲ ਇੰਟਰਵਿਊ
ਇਨ ਹਾਊਸ, ਕਿਉਂਕਿ ਜਦੋਂ ਅਸੀਂ ਸਾਊਂਡ ਬਾਈਟ ਲੈਂਦੇ ਆ ਮਿੰਟ 2 ਮਿੰਟ ਤੋਂ ਅਸੀਂ ਆਪਣੀ ਗੱਲ ਨਹੀਂ ਤੁਸੀਂ ਕਰ ਸਕਦੇ, ਜਿਹਨੂੰ ਸਾਡੇ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ। ਔਰ ਕੱਲ ਹੀ ਇਹ ਇਕੱਲਾ ਜਦੋਂ ਤੁਸੀਂ ਫੇਸਬੁੱਕ ਤੇ ਵਿਊਜ਼ ਦਿੰਦੇ ਹੋ, ਸਿਰਫ ਇੱਕ ਹੈ ਫੇਸਬੁੱਕ ਤੇ, ਹੋਰ ਲੱਖਾਂ ਲੋਕਾਂ ਤੱਕ ਜਿਹੜੇ ਬਾਕੀ ਸਾਡੇ ਗੈਜਟਸ ਨੇ ਉਹਨਾਂ ਰਾਹੀਂ ਇਹ ਪਹੁੰਚਦਾ। ਔਰ ਅਸੀਂ ਉਹਨਾਂ ਨੂੰ, ਮਨਵੀਰ ਸਿੰਘ ਹੋਰਾਂ ਨੂੰ ਵੈਲਕਮ ਕਹਿੰਦੇ, ਉਹ ਵਾਪਸ ਆਏ ਨੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੀਡੀਆ ਦੀ ਆਜ਼ਾਦੀ ਦੇ ਉੱਤੇ, ਜਿਹਦੇ 'ਚ ਖਾਸ ਤੌਰ ਤੇ TV 84 ਨੇ 5 ਸਾਲ ਦੇ ਪੀਰੀਅਡ 'ਚ ਆਪਣੀ ਥਾਂ ਬਣਾਈ ਹੈ। ਏਜੰਸੀਆਂ ਨੇ ਆਪਣਾ, ਸ਼ਾਇਦ ਉਹਨਾਂ ਨੇ ਬੈਕ ਕਾਰਡ ਰੱਖਿਆ ਸੀ, ਇਸ ਤੋਂ ਬਾਅਦ ਉਹਨਾਂ ਨੇ ਇਸਤੇਮਾਲ ਕਰਨਾ ਸੀ ਦੱਸਣ ਦੇ ਲਈ ਕਿ ਜੀ ਦੇਖੋ ਜਸਟਿਨ ਟਰੂਡੋ ਦੇ ਨਾਲ ਇਸ ਕਿਸਮ ਦੇ ਖਾਲਿਸਤਾਨੀ ਪੱਤਰਕਾਰ ਆ ਗਏ ਨੇ। ਪੱਤਰਕਾਰ, ਜਦੋਂ ਤੁਸੀਂ, ਤੁਹਾਡਾ ਸਾਰਾ ਮੀਡੀਆ ਹਿੰਦੂਤਵੀ ਹੈ ਜੀ। ਕੈਨੇਡਾ ਦੇ ਵਿੱਚ ਜੇ ਕੋਈ ਇੱਕ ਜਰਨਲਿਸਟ ਹੈ, ਉਹਦੇ ਵੀ ਓਪੀਨੀਅਨ ਨੇ। ਜੇ ਕੋਈ ਪ੍ਰੋਟੈਸਟ ਕਰਦਾ ਹੈ, ਉਹਨਾਂ ਦੇ ਕੋਲ ਫੜੇ ਹੋਏ ਨੇ ਬੈਨਰ ਜਾਂ ਪਲੈਕੇਟ ਨੇ, ਉਹਨਾਂ ਦਾ ਹੱਕ ਹੈ। ਔਰ ਇਹਦੇ 'ਚ ਕੋਈ ਗੁਨਾਹ ਨਹੀਂ ਹੈ। ਹਾਂ, ਜੇ ਕੋਈ ਵਾਇਲੈਂਸ 'ਚ ਇਨਵੋਲਵ ਹੁੰਦਾ ਹੈ, ਲੇਕਿਨ ਈਵਨ ਇਸ ਦੇ ਉੱਤੇ ਇੰਡੀਅਨ ਐਕਸਪ੍ਰੈਸ ਦੇ ਇੱਕ ਇਹ ਵਰਿੰਦਰ ਭਾਟੀਆ, ਅਗੇਨ ਪੰਜਾਬੀ ਹਿੰਦੂ, ਇਹ ਸਾਡੇ ਸਿੱਖਾਂ ਦੇ ਹਮੇਸ਼ਾ ਹੀ ਮਿੱਤਰ ਰਹੇ ਨੇ, ਇਦਾਂ ਦੀ ਸ਼ਰਾਰਤ ਕਰਨ ਵਾਲੇ ਹੋਰ ਨੇੜੇ ਆ ਜਾਂਦੇ ਨੇ। ਉਹਨੇ ਸਟੋਰੀ ਕੀਤੀ ਹੈ, ਜਰਨਲਿਸਟ ਹੂ ਪ੍ਰੋਟੈਸਟਡ PM ਮੋਦੀਜ਼ ਵਿਜ਼ਿਟ ਟੂ ਕੈਨੇਡਾ ਪਾਰਟ ਆਫ ਟਰੂਡੋ ਡੈਲੀਗੇਸ਼ਨ, ਕਿ ਜੀ ਜਿਹਨੇ ਮੋਦੀ ਦੇ ਕੈਨੇਡਾ ਆਉਣ ਤੇ ਪ੍ਰੋਟੈਸਟ ਕੀਤਾ ਸੀ, ਪੱਤਰਕਾਰ ਨੇ, ਉਹ ਜਿਹੜਾ ਉਹਦੇ ਟਰੂਡੋ ਦੇ ਡੈਲੀਗੇਸ਼ਨ ਦਾ ਹਿੱਸਾ ਹੈ। ਫਿਰ ਉਹਨਾਂ ਨੇ ਉਹਨਾਂ ਦੀਆਂ ਪਿਕਚਰਸ ਕਿ ਜੀ ਦੇਖੋ ਉਹਨਾਂ ਨੇ ਫੜੀਆਂ ਹੋਈਆਂ ਇੰਡੀਆ ਆਊਟ ਆਫ ਖਾਲਿਸਤਾਨ, ਮੋਦੀ ਦੇ ਟੈਰਰਿਸਟ ਬੈਨਰ ਫੜੇ ਹੋਏ ਨੇ। ਔਰ ਇਹ ਸਾਰੇ ਨੂੰ ਕਹਿ ਕੇ, ਇਹ ਲੰਬੀ ਚੌੜੀ ਸਟੋਰੀ ਹੈ। ਔਰ ਇਹ ਪਿਕਚਰਸ ਫਿਰ ਆਊਟਲੁੱਕ ਮੈਗਜ਼ੀਨ ਨੇ ਔਰ ਦੂਜਿਆਂ ਨੇ ਵੀ ਕੈਰੀ ਕੀਤੀ, ਔਰ ਇਸ ਸਟੋਰੀ ਨੂੰ ਵੀ ਹੋਰ ਵੀ ਕਈ ਥਾਵਾਂ ਦੇ ਉੱਤੇ, ਕਿਉਂਕਿ ਬਾਕੀ ਤਾਂ ਕਾਪੀ ਪੇਸਟ ਕਰਦੇ ਨੇ। ਔਰ ਫਿਰ ਉਹਨਾਂ ਨੇ ਇਹ ਕਿਹਾ ਕਿ ਜੀ ਇਹ ਸਾਰਾ ਜਿਹੜਾ ਇਹ ਉਹਨਾਂ ਨੇ ਬੈਨਰ ਫੜੇ ਹੋਏ ਨੇ, ਔਰ ਇਹ ਜਿਹੜਾ ਉਹਨਾਂ ਨੇ ਸਾਰੇ ਹੀ, ਜਿਹੜਾ ਨਾਦਰ ਪਟੇਲ ਨੇ, ਹਾਈ ਕਮਿਸ਼ਨਰ ਨੇ ਜਿਹੜਾ ਡਿਨਰ ਦਿੱਤਾ, ਔਰ ਦੂਸਰਾ ਉਹ ਸਾਰੇ 'ਚ ਵੀ ਨਾਲ ਜਿਹੜੀ ਕਿ ਮਿਸ ਇਨਫੋਰਮੇਸ਼ਨ ਹੈ, ਕਿਉਂਕਿ ਉਹਨਾਂ ਦੀਆਂ ਆਪਣੀਆਂ ਕੁਛ, ਕਿਉਂਕਿ ਜੇ ਪ੍ਰਾਈਵੇਟ ਅਸੀਂ ਪ੍ਰੋਟੈਸਟ ਜਿਹੜੇ ਉੱਥੇ ਇੰਟਰਵਿਊ ਕਰਨੇ ਸੀ, ਜਿਵੇਂ ਮਾਨ ਸਾਹਿਬ ਦਾ ਹੋਇਆ ਜਾਂ ਦੂਸਰਾ ਹੋਇਆ, ਸੋ ਉਹ ਉਹਨਾਂ ਨਾਲ ਉਹ ਐਮਬੈਡਡ ਜਰਨਲਿਸਟ ਨਹੀਂ ਸੀ ਉਹਨਾਂ ਦੇ ਨਾਲ, ਉਹ ਭਾਵੇਂ ਉਸ ਟਰੂਪ 'ਚ ਹੀ ਸੀ, ਲੇਕਿਨ ਉਹ ਇੰਡੀਪੈਂਡੈਂਟਲੀ ਵੀ ਵਿਚਰਦੇ ਰਹੇ। ਫਿਰ ਉਹਨਾਂ ਨੇ ਜਿਹੜਾ ਉਹਨਾਂ ਨੂੰ ਪੁੱਛਿਆ ਵੀ, ਇੰਡੀਅਨ ਐਕਸਪ੍ਰੈਸ ਨੇ ਕੋਟ ਕੀਤਾ, ਉਹਨਾਂ ਨੇ ਕਿਹਾ ਜੀ ਮੈਂ ਤੁਹਾਨੂੰ ਬਾਅਦ 'ਚ ਕਾਲ ਕਰਦਾ, ਪਰ ਉਹਨੇ ਇਹ ਸਟੋਰੀ ਬਣਾ ਦਿੱਤੀ। ਸਪੀਕਿੰਗ ਟੂ ਦਾ ਇੰਡੀਅਨ ਐਕਸਪ੍ਰੈਸ, ਉਹਨਾਂ ਨੇ ਕਿਹਾ ਜੀ ਉਹਨਾਂ ਨੇ ਕਨਫਰਮ ਕੀਤਾ ਕਿ ਮੀਡੀਆ ਡੈਲੀਗੇਸ਼ਨ ਨਾਲ ਆਏ ਨੇ ਔਰ ਉਹ ਕੈਨੇਡੀਅਨ ਹਾਈ ਕਮਿਸ਼ਨ ਦੇ ਡਿਨਰ 'ਚ ਨੇ, ਜਿਹੜਾ ਕਿ ਹਾਲਾਂਕਿ ਉਹਨਾਂ ਨੇ ਡਿਨਰ ਅਟੈਂਡ ਨਹੀਂ ਕੀਤਾ। ਇਹ ਵੀ ਮਿਸ ਇਨਫੋਰਮੇਸ਼ਨ ਹੈ। ਫਿਰ ਉਹਨਾਂ ਨੇ ਜਿਹੜਾ ਸਰਬੱਤ ਖਾਲਸਾ ਨਾਲ ਵੀ ਜੋੜ ਦਿੱਤਾ ਹੈ। ਉਹਨਾਂ ਨੇ ਕਿਹਾ ਜੀ ਸਰਬੱਤ ਖਾਲਸਾ, ਔਰ ਇੰਨਾ ਕਿ ਅਕਲ ਦਾ ਅੰਨਾ ਪੱਤਰਕਾਰ ਹੈ, ਸਰਬੱਤ ਖਾਲਸਾ 'ਚ ਕਹਿ ਰਿਹਾ ਜੀ ਇਹ ਕੌਂਗਰੀਗੇਸ਼ਨ ਆਫ ਸਿੱਖਸ ਕਨਵੀਨਡ ਬਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ, ਕਿਹੜਾ SCPC ਨੇ ਕੀਤਾ, ਲੇਕਿਨ ਇਹ ਦੱਸਣ ਦੇ ਲਈ ਕਿ ਜੀ ਜਸਟਿਨ ਟਰੂਡੋ ਦੀ ਮੀਡੀਆ ਟੀਮ ਦੇ ਵਿੱਚ ਕਿਸ ਕਿਸਮ ਦਾ ਖਤਰਨਾਕ ਪੱਤਰਕਾਰ ਆਇਆ, ਜਿਹੜਾ ਸਰਬੱਤ ਖਾਲਸਾ ਤੇ ਵੀ ਆਇਆ ਸੀ ਦੇਖੋ, ਔਰ ਜਿਹਨੇ ਪ੍ਰੋਟੈਸਟ ਕੀਤਾ। ਔਰ ਅਗੇਨ ਇਨ ਦਾ ਐਂਡ ਉਹਨਾਂ ਨੇ ਅਗੇਨ ਇੱਕ ਜਿਹੜਾ ਇਹ ਸਾਰਿਆਂ ਨੂੰ ਟ੍ਰਿਬਿਊਟ ਦਿੱਤੀ ਕਿ ਮਨਵੀਰ ਸਿੰਘ ਸੈਣੀ works for a Canadian TV channel TV 84 run by Dr. ਅਮਰਜੀਤ ਸਿੰਘ। ਅਸੀਂ ਤਾਂ 2 ਘੰਟੇ ਦਾ ਸ਼ੋਅ ਕਰਨ ਵਾਲੇ ਹਾਂ, ਲੇਕਿਨ ਇਸ ਤੋਂ ਇਹ ਤੁਸੀਂ ਅੰਦਾਜ਼ਾ ਲਾਓ, ਜਦੋਂ ਅਸੀਂ ਇਹ ਕਹਿੰਦੇ ਐਵੇਂ ਨਹੀਂ ਬ੍ਰਾਹਮਣਾਂ ਨੇ ਬਣਾਇਆ ਸੀ ਕਿ ਜਿਹੜਾ ਸਮੁੰਦਰ ਟੱਪੇਗਾ ਉਹ ਅਛੂਤ, ਉਹ ਵਾਪਸ ਨਹੀਂ ਆ ਸਕਦਾ। ਆਈਡੀਆਜ਼ ਉਹਨਾਂ ਨੂੰ ਕਿਸੇ ਤੋਂ, ਕੋਈ ਕੈਨੇਡੀਅਨ ਸਿੱਖਾਂ ਨੇ ਕੁਝ ਨਹੀਂ ਕੀਤਾ, ਕੋਈ ਮਨਵੀਰ ਨੇ ਕੁਝ ਨਹੀਂ ਕੀਤਾ, ਕੋਈ TV 84, ਫਰੀडम ਦੇ ਆਈਡੀਆਜ਼, ਆਜ਼ਾਦ ਆਈਡੀਆਜ਼, ਔਰ ਉਹਨਾਂ ਦੇ ਝੂਠ ਦਾ ਪਰਦਾ ਫਾਸ਼ ਕਰਨਾ, ਇਹ ਉਹਨਾਂ ਨੂੰ ਤਕਲੀਫ ਦਿੰਦਾ ਹੈ। ਸੋ ਮੈਂ ਸਮਝਦਾ ਵੀ ਇਹ ਸਾਰੇ ਚੋਂ, ਮੈਂ ਜਦੋਂ ਅੱਜ ਇੱਕ ਹੋਰ ਵੀਰ ਨਾਲ ਗੱਲ ਕਰ ਰਿਹਾ ਸੀ, ਉਹ ਮੈਨੂੰ ਕਹਿੰਦਾ ਜੀ ਹੁਣ ਤੁਸੀਂ ਇਹ ਗੱਲ ਦੱਸ ਕੇ ਦਰਸ਼ਕਾਂ ਨੂੰ ਕਹੋ ਜੀ TV 84 ਕਿੰਨਾ ਜ਼ਰੂਰੀ ਹੈ। ਮੈਂ ਕਿਹਾ ਜੀ ਹੁਣ ਇੱਕ ਫੰਡ ਰੇਜ਼ਿੰਗ ਕੀ ਹੋਇਆ, 2 ਮਹੀਨੇ 'ਚ ਚੈੱਕ ਹੀ ਕਿਸੇ ਨੇ ਨਹੀਂ ਭੇਜਿਆ, ਸਮਝਦੇ ਵੀ ਬਹੁਤ ਆ ਗਏ। ਸੋ ਮੈਂ ਕਿਹਾ ਵੀ ਵੈਸੇ ਤਾਂ ਉਹ ਜਿਵੇਂ ਕੋਈ ਗੀਤ ਸੁਣਾ ਕੇ ਜਾਂ ਦੂਜੇ ਫਿਰ ਠੂਠਾ ਅੱਗੇ ਕਰ ਦਿੰਦੇ ਦੇ ਅੱਲਾਹ ਕੇ ਨਾਮ। ਮੈਂ ਕਿਹਾ ਹੁਣ ਅਸੀਂ ਇਹ ਜ਼ਰੂਰ ਕਹਿਣਾ ਚਾਹੁੰਦੇ ਹਾਂ ਕਿ ਇਹ ਅਲਟੀਮੇਟਲੀ ਗੁਰੂ ਦੀ ਕਿਰਪਾ ਹੈ, ਬਖਸ਼ਿਸ਼ ਹੈ ਕਿ ਜਿਹੜੀ ਗੱਲ 5 ਸਾਲ ਪਹਿਲਾਂ ਸ਼ੁਰੂ ਹੋਈ, ਗੁਰੂ ਨੇ ਸਾਨੂੰ ਉਹ ਮੁਕਾਮ ਦਿੱਤਾ ਹੈ। ਅਸੀਂ ਸੱਚ ਦੇ ਉੱਤੇ ਖਲੋਤੇ ਵੀ ਹੋਏ ਹਾਂ, ਔਰ ਸਾਡੇ ਨਾਲ ਵੀਰ ਮਨਵੀਰ ਸਿੰਘ ਵਰਗੇ ਸੈਲਫਲੈਸ ਬੰਦੇ, ਸਾਡੇ ਕੋਲ ਕੋਈ ਤਨਖਾਹਾਂ ਦੇਣ ਨੂੰ ਨਹੀਂ, ਕੋਈ
ਅਦਰਵਾਈਜ਼ ਨਹੀਂ ਹੈ, ਕੋਲੋਂ ਖਰਚ ਕੇ ਵਿਚਾਰੇ ਜਿਹੜੇ ਗਏ ਨੇ ਨੇ। ਉਹ ਕਰਦੇ ਨੇ। ਜੀ। ਲੇਕਿਨ ਇਹ ਹੈ ਜਦੋਂ ਤੁਹਾਡੀ ਇੱਕ ਇਮਾਨਦਾਰੀ ਦੀ ਲੇਬਰ ਹੈ ਜੀ ਉਹ ਕਿਵੇਂ ਹਕੂਮਤਾਂ ਦੀਆਂ ਜੜ੍ਹਾਂ ਜੜ੍ਹਾਂ ਹਿਲਾ ਹਿਲਾ ਦਿੰਦੀ ਦਿੰਦੀ ਹੈ। ਹੈ। ਔਰ ਇਹ ਆਲ ਦਾ ਮੋਰ ਇੰਪੋਰਟੈਂਟ ਹੈ। ਮੈਂ ਸਮਝਦਾ ਹਾਂ ਵੀ ਇਸ ਨੇ ਸਾਨੂੰ ਬੜੀ ਖੁਸ਼ੀ ਦਿੱਤੀ ਹੈ। ਵੈਸੇ ਸਾਡੇ ਉਸ ਫੰਡ ਰੇਜ਼ਿੰਗ ਨੂੰ ਲੈ ਕੇ ਵੀ ਇੰਡੀਅਨ ਏਜੰਸੀਆਂ ਨੇ ਬੜਾ ਵੱਡਾ ਉਹਨੂੰ ਬਣਾਇਆ ਸੀ, ਬੜਾ ਗੁੱਡਾ ਬੰਨਿਆ ਸੀ, ਪਰ ਹੁਣ ਤਾਂ ਇਹ ਗੁੱਡੇ ਦੇ ਉੱਤੇ ਵੀ ਇੱਕ ਗੁੱਡਾ ਹੋਰ ਚਾੜ ਦਿੱਤਾ ਇਹਨਾਂ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਗੁੱਡਾ ਚੜਿਆ ਹੀ ਰਹੇ, ਉਹਨਾਂ ਦੇ ਹੱਥਾਂ 'ਚ ਡੋਰ ਸਾਡੇ ਕੋਲ ਰਹੇ। ਡੋਰ ਉਹਨਾਂ ਕੋਲ ਨਹੀਂ ਹੋਣੀ ਚਾਹੀਦੀ, ਉਹਨਾਂ ਨੂੰ ਰਿਐਕਟ ਕਰਨ ਦਿਓ। ਤੇ ਡੋਰ ਸਾਡੇ ਕੋਲ ਹੋਏਗੀ, ਤੁਨਕਾ ਮਾਰ ਕੇ ਜਿੰਨਾ ਮਰਜ਼ੀ ਉੱਪਰ ਲੈ ਜਾਈਏ। ਲੇਕਿਨ ਹੁਣ ਇਸ ਗੱਲ ਦਾ ਜ਼ਰੂਰ ਖਿਆਲ ਰੱਖੋ ਕਿ ਵੀ ਇਹਨੂੰ ਅਸੀਂ ਹੋਰ ਮਜ਼ਬੂਤ ਕਰਨਾ ਹੈ। ਸਤਿਗੁਰੂ ਰਹਿਮਤ ਕਰਨ ਅਸੀਂ ਕੈਨੇਡਾ 'ਚ ਫੁੱਲ ਫਲੈਜਡ TV 84 ਦਾ ਗਰਾਊਂਡ ਬਿਊਰੋ, ਜਿੱਥੇ ਕਿ ਸਾਡੇ ਕੋਰਸਪੋਂਡੈਂਟ ਆਲ ਓਵਰ ਹੋਣ ਔਰ ਅਸੀਂ ਚਾਰ ਚੁਫੇਰੇ ਸਪਰੈਡ ਕਰੀਏ। ਇਹ ਸਿੱਖਾਂ ਦਾ ਅਲ ਜਜ਼ੀਰਾ ਹੋਏ, ਕੌਮੀ ਆਜ਼ਾਦੀ ਦੇ ਪਰਵਾਨਿਆਂ ਦਾ, ਔਰ ਅਲਟੀਮੇਟਲੀ ਇਹੀ ਸਾਡੀ ਕੌਮੀ ਆਵਾਜ਼ ਸਾਡਾ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਹੋਏ। ਸੋ ਵੀਰ ਮਨਵੀਰ ਸਿੰਘ ਦਾ ਸ਼ੁਕਰੀਆ ਔਰ ਸਾਰੇ ਪਰਿਵਾਰ ਨੂੰ। ਮੈਂ ਸਮਝਦਾ ਮੈਂ ਉਹਨਾਂ ਦੀ ਸਿੰਘਣੀ ਸਾਹਿਬਾਂ, ਭੈਣ ਜੀ ਗੁਰਪ੍ਰੀਤ ਕੌਰ, ਉਹਨਾਂ ਦੇ ਪਿਆਰੇ ਪਿਆਰੇ ਬੱਚੇ, ਮੈਂ ਸਮਝਦਾ ਵੀ ਇਹ ਇੱਕ ਬੜਾ ਔਖਾ ਹੁੰਦਾ ਜਦੋਂ ਤੁਸੀਂ ਕੋਈ ਫੈਸਲਾ ਕਰਦੇ ਹੋ ਔਰ ਜਦੋਂ ਪਰਿਵਾਰ ਨਾਲ ਖਲੋਂਦੇ ਨੇ ਉਦੋਂ ਤੁਹਾਡੀ ਹਿੰਮਤ ਵੀ ਦੁੱਗਣੀ ਹੁੰਦੀ ਹੈ। ਸੋ ਵੈਲਕਮ ਬੈਕ ਟੂ ਦਾ ਲੈਂਡ ਆਫ ਫਰੀडम ਫਰਮ ਦਾ ਲੈਂਡ ਆਫ ਸਲੇਵਰੀ। ਜੀ ਡਾਕਟਰ ਸਾਹਿਬ, ਬਿਲਕੁਲ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ, ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਨੇ ਵੀ ਕਿਹਾ ਕਿ ਜੇ ਤੁਸੀਂ ਚਾਹੁੰਦੇ ਹੋ ਕਿ TV 84 ਇਸ ਤਰ੍ਹਾਂ ਹੀ ਬੁਲੰਦੀਆਂ ਛੁੰਦਾ ਰਹੇ ਤਾਂ ਤੁਸੀਂ ਵੱਧ ਤੋਂ ਵੱਧ TV 84 ਦੀ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਤੁਸੀਂ ਮੰਥਲੀ ਵੀ ਡੋਨੇਟ ਕਰ ਸਕਦੇ ਹੋ, ਤੁਸੀਂ ਵਨ ਟਾਈਮ ਵੀ ਡੋਨੇਟ ਕਰ ਸਕਦੇ ਹੋ। ਤੁਸੀਂ ਜੋ ਸਕਰੀਨ ਤੇ ਦਿੱਤੇ ਗਏ ਪਤੇ ਨੇ ਉਸ ਉੱਪਰ ਤੁਸੀਂ ਸਾਨੂੰ ਮੇਲ ਵੀ ਕਰ ਸਕਦੇ ਹੋ, ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।